मैं पंजाबी तां नहीं भुलदा। कोई भी अपनी मां नहीं भुलदा। मैं पंजाबी तां नहीं भुलदा ते बरकल्ली नूं कबर दे विच भी बरकल्ली नूं कबर दे विच भी साडा अहमद खां नहीं भुलदा। ਔਰ ਰਾਇਆ ਮੁਲਕ ਖਰਲ ਜਦੋਂ ਵੀ ਪੰਜਾਬ ਦੀ ਤਾਰੀਖ ਨੂੰ ਪੜ੍ਹਿਆ ਜਾਏਗਾ ਹਜ਼ਾਰਾਂ ਸਾਲਾਂ ਦੀ ਇਸ ਤਾਰੀਖ ਦੇ ਅੰਦਰ ਤੇ ਜਿੱਥੇ ਗੈਰਤ ਦਾ ਨਾਮ ਆਏਗਾ ਉੱਥੇ ਰਾਇਆ ਮੁਲਕ ਖਰਲ ਦਾ ਚਿਹਰਾ ਸਾਰਿਆਂ ਦੇ ਸਾਹਮਣੇ ਆਏਗਾ। ਉਹਦੇ ਤੇ ਅਸੀਂ ਇਹ ਇਸ ਤਰ੍ਹਾਂ ਕਰਨੇ ਆ ਵੀ ਅਸੀਂ ਸਾਰੇ ਪੰਜਾਬ 'ਚ ਜਾਣਦੇ ਆ ਜਿਹੜੇ ਸਾਡੇ ਬੜੇ ਮਜ਼ਦੂਰ ਦੋਸਤ ਨੇ ਜਿਵੇਂ ਇਹ ਫੈਮਿਲੀ ਆ ਰਾਏ ਸਾਹਿਬ ਦੀ ਵੀ ਉਹਨਾਂ ਨੂੰ ਖਾਸ ਤੌਰ ਤੇ ਅਸੀਂ ਜਿਹੜਾ ਉਹ ਸਨਮਾਨ ਕਰੀਏ ਉਹਨਾਂ ਨੂੰ ਇੱਕ ਮਹੱਜ਼ਬ ਤਰੀਕੇ ਦੇ ਨਾਲ ਸੱਦਾ ਦੇ ਕੇ ਆਈਏ ਤੇ ਉਹ ਸਾਡੇ ਨਾਲ ਸਾਰੇ ਰਲ ਮਿਲ ਕੇ ਆ ਕੇ ਆਪਾਂ ਸਾਂਝਾ ਕੰਮ ਜਿਹੜਾ ਜੀ ਇਨਸ਼ਾਅੱਲਾ। ਤੀਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦਾ ਪਹਿਲਾ ਦਿਨ ਅਸੀਂ ਰਾਇਆ ਮੁਲਕ ਖਰਲ ਦੇ ਨਾਂ ਕਰਦੇ ਹਾਂ ਔਰ ਸਾਨੂੰ ਇਹ ਲੱਗਦਾ ਹੈ ਕਿ ਇਹ ਰਾਏ ਸਾਹਿਬ ਦੇ ਜਿਤਨਾ ਵੱਡਾ ਨਜ਼ਰੀਆ ਜਿਤਨਾ ਵੱਡਾ ਫਲਸਫਾ ਹੈ ਕੁਰਬਾਨੀ ਹੈ ਉਹਦੇ ਅਗੇਂਸਟ ਕੁਝ ਵੀ ਨਹੀਂ ਲੇਕਿਨ ਇਹ ਸਾਡੇ ਵੱਲੋਂ ਇੱਕ ਨਜ਼ਰਾਨਾ ਹੈ ਰਾਏ ਸਾਹਿਬ ਦੀ ਹਸਤੀ ਨੂੰ ਉਸ ਸ਼ਖਸੀਅਤ ਨੂੰ। ਅਸਲਾਮ ਅਲੈਕੁਮ ਦੋਸਤੋ, ਸਾਡੀ ਪੰਜਾਬ ਦੀ ਧਰਤੀ ਸਦੀਆਂ ਤੋਂ ਹੀ ਬਹਾਦਰ ਤੇ ਯੋਧਿਆਂ ਨੂੰ ਜਨਮ ਦਿੰਦੀ ਆਈ ਹੈ, ਪਰ ਕੁਛ ਉਹ ਬਹਾਦਰ ਲੋਕ ਜਿਨ੍ਹਾਂ ਨੂੰ ਧਰਤੀ ਵੀ ਯਾਦ ਰੱਖਦੀ ਹੈ। ਮੈਂ ਗੱਲ ਕਰ ਰਿਹਾ ਰਾਏ ਅਹਿਮਦ ਖਾਂ ਖਰਲ ਦੀ। ਅੱਜ ਦਾ ਵੀਡੀਓ ਖਾਸ ਤੌਰ ਤੇ ਅਸੀਂ ਉਹਨਾਂ ਦੇ ਪਿੰਡ ਪਹੁੰਚੇ ਹਾਂ। ਪਿੰਡ ਕਿਉਂ ਆਏ ਆ? ਪਿੰਡ ਆਏ ਅਸੀਂ ਕਿ ਇੱਥੇ ਉਹਨਾਂ ਦੀ ਬਰਾਦਰੀ, ਉਹਨਾਂ ਦੀ ਅਗਲੀ ਪੀੜ੍ਹੀ, ਅਗਲਾ ਟੱਬਰ ਸਾਰਾ ਦਾ ਸਾਰਾ ਬੈਠਾ। ਅਸੀਂ ਤੀਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਜਿਹੜੀ ਕਰਵਾਉਣ ਜਾ ਰਹੇ ਹਾਂ ਉਹਦਾ ਇੱਕ ਦਿਨ ਇਸ ਬਹਾਦਰ ਜਿਹਨੇ ਅੰਗਰੇਜ਼ ਦੇ ਸਰਕਾਰ ਦੇ ਖਿਲਾਫ 1857 ਦੇ ਵਿੱਚ ਜਦੋਂ ਪੂਰੇ ਪੰਜਾਬ 'ਤੇ ਇਹਨਾਂ ਨੇ ਕਬਜ਼ਾ ਕਰ ਲਿਆ ਸੀ ਅੰਗਰੇਜ਼ ਸਰਕਾਰ ਨੇ, ਤੇ ਬਹੁਤ ਸਾਰੇ ਵੱਡੇ ਵੱਡੇ ਸਰਦਾਰਾਂ ਨੇ ਸਿਰ ਝੁਕਾ ਦਿੱਤੇ ਸੀ। ਪਰ ਇਹ ਇੱਥੋਂ ਦਾ, ਇਸ ਢਾਰੀ ਦਾ, ਇਸ ਇਲਾਕੇ ਦਾ, ਰਾਵੀ ਦਾ ਰਾਠ ਰਾਏ ਅਹਿਮਦ ਖਾਂ ਖਰਲ ਜਿਹੜਾ ਸੀਨਾ ਤਾਣ ਕੇ ਉਹਨਾਂ ਦੇ ਅੰਗਰੇਜ਼ ਸਰਕਾਰ ਦੇ ਖਿਲਾਫ ਖਲੋ ਗਿਆ। ਤੇ ਅੰਗਰੇਜ਼ ਸਰਕਾਰ ਨੇ ਕਿਹਾ ਵੀ ਸਾਨੂੰ ਅਨਾਜ ਦਿਓ, ਨਹੀਂ ਤਾਂ ਤੁਹਾਡੇ 'ਤੇ ਜ਼ੁਲਮ ਕਰਾਂਗੇ, ਤੁਹਾਡੀਆਂ ਜ਼ਨਾਨੀਆਂ ਚੁੱਕ ਲਵਾਂਗੇ, ਮਤਲਬ ਤੁਹਾਡੇ 'ਤੇ ਐਸਾ ਜ਼ੁਲਮ ਕਰਾਂਗੇ ਵੀ ਜਿਹੜਾ ਤੁਸੀਂ ਸੋਚ ਵੀ ਨਹੀਂ ਸਕਦੇ। ਤੋ ਰਾਏ ਅਹਿਮਦ ਖਾਂ ਖਰਲ ਦਾ ਜਵਾਬ ਸੀ ਵੀ ਵਿਰਾਨੀਆਂ ਕਬੂਲ ਨੇ ਪਰ ਗੁਲਾਮੀ ਕਬੂਲ ਨਹੀਂ, ਬਗੈਰਤੀ ਕਬੂਲ ਨਹੀਂ। ਸੋ ਉਹ ਉੱਠ ਖੜਾ ਹੋਇਆ ਤੇ ਅੰਗਰੇਜ਼ ਸਰਕਾਰ ਦੇ ਖਿਲਾਫ ਉਹਨੇ ਬੜੀ ਜੰਗੇ ਆਜ਼ਾਦੀ ਦੀ ਜਿਹੜੀ ਯਾਦ ਰੱਖਣ ਵਾਲੀ ਜੰਗ ਆ ਉਹ ਲੜੀ ਤੇ ਆਪਣੀ ਜਾਨ ਵੀ ਜਿਹੜੀ ਉਹ ਗਵਾ ਦਿੱਤੀ। ਸੋ ਉਸ ਪਿੰਡ ਉਹਨਾਂ ਦੇ ਉੱਥੇ ਜਾ ਰਹੇ ਹਾਂ ਆਪਾਂ, ਉਹਨਾਂ ਦੇ ਖਾਨਦਾਨ ਟੱਬਰ ਨੂੰ ਖਾਸ ਤੌਰ 'ਤੇ ਉੱਥੇ ਮਾਨ ਸਨਮਾਨ ਵੀ ਕਰਨਾ, ਸੱਦਾ ਵੀ ਦੇਣਾ, ਨਾਲ ਦੀ ਨਾਲ ਕੋਸ਼ਿਸ਼ ਕਰਨੀ ਹੈ ਵੀ ਅਸੀਂ ਪੂਰੇ ਪੰਜਾਬ ਤੋਂ ਇਹ ਜੇ ਲੋਕ ਜਿਹੜੇ ਤਾਰੀਖ ਨੇ ਜਿਨ੍ਹਾਂ ਨੂੰ ਬਹੁਤਾ ਯਾਦ ਨਹੀਂ ਰੱਖਿਆ ਉਹਨਾਂ ਨੂੰ ਵੀ ਹੌਲੀ ਹੌਲੀ ਕੋਸ਼ਿਸ਼ ਕਰਾਂਗੇ ਤੁਹਾਡੇ ਰੂਬਰੂ ਲਿਆਉਣ ਦੀ ਵੀ ਕੌਣ ਕਿੰਨੇ ਇਸ ਧਰਤੀ ਨੇ ਕਿਹੜੇ ਸਪੂਤਾਂ ਨੂੰ ਜਨਮ ਦਿੱਤਾ। ਸੋ ਅੱਜ ਦਾ ਵਲੌਗ ਇਸ ਤਰ੍ਹਾਂ ਦਾ ਵਾਲਾ ਚੱਲਦਾ ਹੈ ਆਪਾਂ ਉਹਨਾਂ ਦੇ ਪਿੰਡ ਜਿਹੜਾ ਝਾਮਰਾ ਤਾਂਦਰਿਆਂ ਵਾਲਾ ਦੇ ਕੋਲ। ਅਸੀਂ ਪਹੁੰਚ ਗਏ ਹਾਂ ਸ਼ੇਖੂ ਵਾਲਾ ਪਿੰਡ ਝਾਮਰਾ ਦੇ ਕੋਲ। ਸਾਹਮਣੇ ਜਿਹੜਾ ਦਰਬਾਰ ਬਣਿਆ ਉਹਨਾਂ ਦੀ ਯਾਦ ਦੇ ਵਿੱਚ ਦਰਬਾਰ ਬਣਾਇਆ ਗਿਆ ਰਾਏ ਅਹਿਮਦ ਖਾਂ ਖਰਲ ਹੋਣਾ ਦੀ। ਬਾਹਰ ਉਹਨਾਂ ਦਾ ਪੋਸਟਰ ਵੀ ਲੱਗਾ। 21 ਸਤੰਬਰ ਨੂੰ ਉਹਨਾਂ ਦੀ ਬਰਸੀ ਜਿਹੜੀ ਉਹ ਵੀ ਮਨਾਈ ਜਾਂਦੀ ਹੈ। ਰਾਏ ਸ਼ਹਿਰਯਾਰ ਐਡਵੋਕੇਟ ਰਾਏ ਅਕਦਸ, ਇਹ ਉਹਨਾਂ ਦੇ ਅੱਗੋਂ ਪੀੜ੍ਹੀ ਦੇ ਵਿੱਚੋਂ। ਅਸੀਂ ਅੱਜ ਇਹਨਾਂ ਦੇ ਕੋਲ ਹੀ ਜਾਣਾ, ਰਾਏ ਸ਼ਹਿਰਯਾਰ ਸਾਹਿਬ ਕੋਲ। ਤੇ ਇਹ ਰਾਏ ਸਾਹਿਬ ਦੀ ਲੱਗੀ ਹੈ ਫੋਟੋ ਤੇ ਅੰਦਰ ਜਿਹੜੀ ਆ ਪੰਜਾਬ ਦੀ ਪਹਿਚਾਣ ਉਹਨਾਂ ਦੀ ਕਬਰ ਮੁਬਾਰਕ ਤੇ ਜਿਹੜਾ ਪਗੜੀ ਜਿਹੜੀ ਆ ਉਹ ਪਈ ਹੈ। ਸੋ ਇਹ ਸਾਰਾ ਲਿਖਿਆ ਉਹਨਾਂ ਦੀ ਸ਼ਹਾਦਤ ਦਾ। जंग आज़ादी 1857 के हीरो कौम पंजाब के मुसलमान सरदार सरफराज जनाब राय अहमद खरल शहीद शहादत के 111 साल बाद। अच्छा ਇਹ ਜਦੋਂ ਇਹਦੀ ਦੁਬਾਰਾ ਤੋਂ ਤਮੀਰ ਕਰਵਾਈ ਗਈ ਸੀ ਉਦੋਂ ਦਾ ਲਿਖਿਆ ਉਹਨਾਂ ਨੇ। ਇਹ ਉਹਨਾਂ ਦਾ ਦਰਬਾਰ ਰਾਏ ਅਹਿਮਦ ਖਾਂ ਖਰਲ। ਹਾਲੇ ਮੇਰੇ ਨਾਲ ਦੇ ਜਿਹੜੇ ਪਹੁੰਚੇ ਨਹੀਂ ਸੀ, ਮੈਂ ਪਹਿਲੋਂ ਆ ਗਿਆ ਸੀ ਕਿਉਂਕਿ ਮੈਂ ਫੈਸਲਾਬਾਦ ਤੋਂ ਆਇਆ ਤੇ ਉਹ ਲਾਹੌਰ ਤੋਂ ਆ ਰਹੇ ਨੇ ਤੇ ਇਹਨਾਂ ਦੇ ਕੁਛ ਹੋਰ ਦੋਸਤ ਨੇ ਉਹ ਕਾੜਾ ਤੋਂ ਆ ਰਹੇ ਨੇ। ਤਾਂ ਸਾਰੇ ਇੱਥੇ ਇਕੱਠੇ ਹੋਣਾ ਵਾ, ਇਹ ਲਾਗੇ ਇਹਨਾਂ ਦਾ ਘਰ ਆ। ਤੇ ਮੈਂ ਕਿਹਾ ਮੈਂ ਉਹਦੀ ਦੇਰ ਜਿਹੜੀ ਵੀਡੀਓ ਜਿਹੜੀ ਵਲੌਗ ਜਿਹੜਾ ਉਹ ਸ਼ੂਟ ਕਰਕੇ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਾਂ। ਸੋ ਇਹ ਉਹ ਪਿੰਡ ਦਾ ਏਰੀਆ ਲਾਗੇ ਇਹਨਾਂ ਦਾ ਪਿੰਡ ਆ, ਉੱਧਰ ਵੀ ਆਪਾਂ ਜਾਣਾ, ਤੁਹਾਨੂੰ ਮੈਂ ਲੈ ਕੇ ਚੱਲਦਾ। ਮੈਂ ਨਾ ਪੁੱਛਿਆ ਦੋ ਵਾਰੀ ਨਾ ਕਿ ਜਾਣਾ ਕਿੱਥੇ,
ਸਾਨੂੰ ਵੀ ਪਿੰਡ ਜਾਣਾ ਉਹ ਪ੍ਰੋਗਰਾਮ ਪਿੰਡ ਦਾ ਸੀ ਨਾ ਤੇ ਫਿਰ ਮੈਂ ਆਇਆ ਉਧਰ ਫੈਸਲਾਬਾਦ ਤੋਂ ਤੇ ਮੈਂ ਫਿਰ ਉੱਧਰ ਦੀ ਆ ਗਿਆ ਪਿੰਡ ਉਹ ਹਲੀ ਆ ਰਹੇ ਰਸਤੇ 'ਚ ਯਾਰ ਸ਼ਾਮ ਯਾਰ ਭਾਈ ਠੀਕ ਹੋ ਕਰੀਏ ਸਾਡਾ ਭਾਈ ਸਾਹਿਬ ਨਾਂ ਕੀ ਪੂਰਾ ਰਾਏ ਸ਼ਹਿਰ ਤੇ ਤੁਹਾਡੀ ਕਿੰਨੀ ਪੀੜ੍ਹੀ ਅਗੋਂ ਰਾਏ ਸਾਹਿਬ ਤੋਂ? ਪੰਜਵੀਂ ਪੀੜ੍ਹੀ ਦੀ। ਪੰਜਵੀਂ। ਠੀਕ ਹੈ ਠੀਕ ਹੋ ਕਰੀਏ ਅਸੀਂ ਤੁਹਾਡਾ ਪਹਿਲਾਂ ਆ ਕੇ ਵੈਲਕਮ ਤੁਹਾਨੂੰ ਕਰਾਂਗੇ ਜੀ ਮਿਹਰਬਾਨੀ। ਰਾਏ ਸਾਹਿਬ ਕੀ ਹਾਲ ਹੈ ਸਰ ਮੈਂ ਠੀਕ ਹੋ ਕਰੀਏ ਤੇ आओ जी गिल साहब सर की हाल है ठीक है माशाल्लाह जी साहब बड़ी एक रंग दी बिस्कुट पाई माशाल्लाह सोहने लगन दे अस्सलाम वालेकुम फैसल और ठीक हो बहुत हाँ जी मैं तो इतना घंटा पहले सगों पहुंच गया सर की हाल है जी फलाना पंजाबी फलाना लेके आते दफन किया जी जी ਉੱਥੇ ਹੁਣ ਜਾਣਾ ਉਹ ਕਿਹੜੀ ਫੈਮਿਲੀ ਉਹਨਾਂ ਦੇ ਪੋਤਰੇ ਪੜਪੋਤੇ ਹੈ ਜਿਹੜਾ ਸਰ ਬਾਰੇ ਲੈ ਕੇ ਆਏ ਨੇ ਜੀ ਜੀ ਜੱਤਾ ਬਰਾਬਰੀ ਦੇਖਦੇ ਨੇ ਜੀ ਠੀਕ ਐਗਜ਼ੈਕਟ ਉਹਨਾਂ ਦੇ ਟਿੱਕਾ ਸਾਡੇ ਕੋਲ ਕਾਫੀ ਜੱਤੇ ਬੈਠੇ ਜੀ ਰਾ ਮੁਹੱਬਤ ਖਾਨ ਦੇ ਜਿਹੜੇ ਬੇਟੇ ਨੇ ਰਾਏ ਜਗਦੇਵ ਜੀ MLC ਵੀ ਰਹੇ ਨੇ ਜੀ ਸਾਡੇ जी ਸਬ ਕੰਟੀਨੈਂਟ ਦੇ ਦੌਰ ਇਹਨਾਂ ਦੇ ਵੱਡੇ ਬੇਟੇ ਹੈ ਨਵਾਬ ਅਲੀ ਮੁਹੰਮਦ ਖਾਨ ਇਹਨਾਂ ਨੇ ਇਹ ਮਜ਼ਾਰ ਰਾਏ ਮੱਖਾਂ ਤੇ ਰਾਏ ਸਾਹਿਬ ਦੇ ਤਿੰਨ ਬੇਟੇ ਨਵਾਬ ਅਲੀ ਮੁਹੰਮਦ ਖਾਨ ਜੀ ਰਾਏ ਮੀਰ ਮੁਹੰਮਦ ਖਾਨ ਇਹ ਵੀ MLA ਰਹੇ ਨੇ ਜੀ ਫਿਰ ਇੱਕ ਉਹਨਾਂ ਛੋਟੇ ਹਾਜੀ ਗੁਲਾਮ ਮੇਰੇ ਦਾਦਾ ਜੀ ਜਿਨ੍ਹਾਂ ਨੇ ਮਿਜ਼ਾਰ ਤਬਦੀਲ ਕੀਤਾ ਉਹ ਨਵਾਬ ਸਾਹਿਬ ਨੇ ਕੀਤਾ ਜੀ ਨਵਾਬ ਅਲੀ ਮੁਹੰਮਦ ਨਵਾਬ ਅਲੀ ਇਹਨਾਂ ਨੇ ਜੀ ਮਤਲਬ ਕੋਈ ਕਿਸੇ ਭਾਈਆਂ ਤੋਂ ਕਰਨਾ ਤੁਹਾਡੇ ਦਾਦਾ ਜੀ ਉਹ ਨੇ ਮੇਰੇ ਦਾਦਾ ਜੀ ਰਾਏ ਗੁਲਾਮ ਤੇ ਤੁਹਾਡੇ ਦਾਦਾ ਜੀ ਦਾ ਤੇ ਇਹਨਾਂ ਦਾ ਭਾਈ ਨਾ ਆਇਆ ਉਹਨਾਂ ਦੇ ਵਾਲਦ ਰਾਏ ਜਗਦੇਵ ਖਾਨ ਦੇ ਤਿੰਨ ਬੇਟੇ ਨੇ ਜੀ ਇਹ ਤੁਹਾਡੇ ਪੜਦਾਦਾ ਜੀ ਪੜਦਾਦਾ ਜੀ ਵੱਡੇ ਇਹ ਨੇ ਜੀ ਨਵਾਬ ਅਲੀ ਮੁਹੰਮਦ ਇਹਨਾਂ ਤੋਂ ਛੋਟੇ ਰਾਏ ਮੀਰ ਮੁਹੰਮਦ ਖਾਨ ਫਿਰ ਅੱਗੇ ਰਾਏ ਗੁਲਾਮ ਇਹ ਤਿੰਨ ਬੇਟੇ ਇਹਨਾਂ ਦੇ ਫਿਰ ਇਹਨਾਂ ਦੇ ਵਫਾਤ ਤੋਂ ਬਾਅਦ ਇਹਨਾਂ ਦੇ ਵੱਡੇ ਬੇਟੇ ਹਨ ਜੀ ਨਵਾਬ ਮਾਨੁੱਲਾ ਸਾਹਿਬ ਉਹਨਾਂ ਨੇ ਫਿਰ ਪਿਛਲਾ ਸਾਰਾ ਤਮੀਰ ਕਰਾਇਆ ਜਿਹੜਾ ਮੇਨ ਹੈ ਰੋਜ਼ਾ ਲੇਕਿਨ ਜਿਹੜੀ ਬਾਹਰ ਦੀ ਚਾਰ ਦੀਵਾਰੀ ਜਾਂ ਇੱਥੇ ਉਹ ਗੈਸਟ ਹਾਊਸ ਬਣਾਇਆ ਉਹ ਰਾਏ ਰੱਬ ਨਵਾਜ਼ ਜੀ ਹੈ ਸਾਡੇ MP ਉਹ ਰਾਏ ਮੁਹੰਮਦ ਖਾਨ ਦੀ ਔਲਾਦ ਜਿਵੇਂ ਅਸੀਂ ਮੁਹੱਬਤ ਖਾਨ ਦੀ ਔਲਾਦ ਉਹ ਰਾਏ ਮੁਹੰਮਦ ਦੁਆ ਕਰਨੀ ਹਾਂ ਠੀਕ ਹੈ ਮੈਂ ਪਹਿਲਾਂ ਉੱਥੇ ਚਲਾ ਗਿਆ ਤੁਸੀਂ ਕਿਹਾ ਨਾ ਮੈਂ ਤਾਂ ਹੀ ਦੋ ਵਾਰੀ ਪੁੱਛਿਆ ਜੀ ਕਿ ਕਿੱਥੇ ਜਾਣਾ ਤੇ ਤੁਸੀਂ ਆਏ ਉੱਥੇ ਜਾਣਾ ਫਿਰ ਮੈਂ ਸਿੱਧਾ ਪਹਿਲਾਂ ਉੱਥੇ ਗਿਆ ਦਰਬਾਰ ਤੇ ਲੋਕੇਸ਼ਨ ਲਾਈ ਸਿੱਧਾ ਉੱਥੇ ਜੇ ਰਾਏ ਸਾਹਿਬ ਪੁੱਛਣ ਡਿਆ ਸੀ ਮੈਂ ਅੱਗੇ ਰਾਏ ਸਾਹਿਬ ਨੂੰ ਵੀ ਤੁਹਾਡੀ ਪੰਜਵੀਂ ਜਨਰੇਸ਼ਨ ਹੈ ਨਾ ਉਹਦਾ ਰਾਏ ਸਾਹਿਬ ਤੋਂ ਬਾਅਦ ਛੇਵੀਂ ਹੈ ਠੀਕ ਤੇ ਅਹਿਮਦ ਖਾਨ ਦੇ ਬੇਟੇ ਹੈ ਮੁਹੱਬਤ ਖਾਨ ਦੇ ਜਗਦੇਵ ਖਾਨ ਦੇ ਗੁਲਾਮ ਰਸੂਲ ਤੇ ਗੁਲਾਮ ਰਸੂਲ ਦੇ ਬੇਟੇ ਮੁਨੀਰ ਮੁਹੰਮਦ ਤੇ ਕਿਮਤ ਪੰਜਵੀਂ ਕਾਲ ਜੇ ਆਪਾਂ ਬਾਹਰ ਬਈਏ ਤੇ ਕੁਰਸੀਆਂ ਕੱਢ ਕੇ ਬਾਹਰ ਨਾ ਸਹੀ ਰਹੋ ਸਰ ਮੇਰਾ ਨਾਮ ਰਾਏ ਸ਼ਹਿਰ ਯਾਰ ਹੈ ਜੀ ਤੇ ਸਜਾਮਰੇ ਦੇ ਅਸੀਂ ਵਸਨੀਕ ਹਾਂ ਅਹਿਮਦ ਖਾਨ ਸ਼ਹੀਦ ਨਾਲ ਮੇਰਾ ਪੰਜਵੀਂ ਪੁਸ਼ਤ ਤੋਂ ਤਾਲੁਕ ਹੈ ਤੇ ਰਾਏ ਸ਼ਹਜ਼ਾਦ ਅਹਿਮਦ ਖਾਨ ਜੀ ਇਹ FPR ਇਹ ਅਸਿਸਟੈਂਟ ਕਮਿਸ਼ਨਰ ਨੇ ਜੀ ਫੈਸਲਾਬਾਦ ਦੀ ਪੋਸਟਿੰਗ ਹੈ ਤੇ ਇਹ ਇਹਨਾਂ ਦਾ ਵੀ ਪੰਜਵੀਂ ਥਾਂ ਤੇ ਇਹਨਾਂ ਦਾ ਵੀ ਅਹਿਮਦ ਖਾਨ ਸ਼ਹੀਦ ਨਾਲ ਜਾਂ ਸਿਲਸਿਲਾ ਨਸਬ ਮਿਲਦਾ ਹੈ ਤੇ ਰਾਏ ਗੁਲਜ਼ਾਰ ਸਾਹਿਬ ਜੀ ਹਰ ਦਿਲ ਅਜ਼ੀਜ਼ ਸ਼ਖਸੀਅਤ ਤੇ ਸਾਡੀ ਪੰਜਾਬ ਦੀ ਸਕਾਫਤ ਨੂੰ ਉਜਾਗਰ ਕਰਨ ਵਾਲੇ
ਤੇ ਖਰਲ ਫਾਊਂਡੇਸ਼ਨ ਦੇ ਬੜੇ ਅਹਿਮ ਉਹਦੇ ਬਾਨੀ ਨੇ ਜੀ। ਤੇ ਮੀਆਂ ਗੁਲਾਮ ਅਹਿਮਦ ਜਿੰਦੇਕਾ ਸਾਹਿਬ ਸਾਬਕ ਚੇਅਰਮੈਨ ਵੀ ਨੇ, ਸਾਬਕ ਮੈਂਬਰ ਜ਼ਿਲ੍ਹਾ ਕੌਂਸਲ ਵੀ, ਮਰਕਜ਼ੀ ਪ੍ਰੈਜ਼ੀਡੈਂਟ ਨੇ ਜੀ ਖਰਲ ਫਾਊਂਡੇਸ਼ਨ ਪਾਕਿਸਤਾਨ ਦੇ। ਤੇ ਅੱਗੇ ਜਨਾਬ ਆਪਣਾ ਅਹਿਮਦ ਰਜ਼ਾ ਪੰਜਾਬੀ ਸਾਹਿਬ, ਇਹ ਪੰਜਾਬੀ ਦਾ ਅਲਮ ਇਹਨਾਂ ਚੁੱਕਿਆ ਹੋਇਆ ਝੰਡਾ, ਤੇ ਦੁਆਈਆਂ ਪਾਉਂਦੇ ਫਿਰਦੇ ਨੇ ਪੰਜਾਬੀਓ ਆਪਣੇ ਆਪ ਨੂੰ ਸਿਆਣੋ। ਪਰ ਗੱਲ ਔਖੀ ਜਿਹੀ ਲੱਗਦੀ ਹੈ, ਕਿਉਂਕਿ ਉਹ ਅੰਗਰੇਜ਼ ਜਿਹੜੇ ਅਸਰਾਤ ਛੱਡ ਗਿਆ ਹੈ ਨਾ, ਉਹ ਕਈ ਲੋਕ ਸਾਨੂੰ ਵੀ ਉਣਾਉਂਦੇ ਨੇ ਵੀ ਯਾਰ ਜੇ ਤੁਹਾਡਾ ਦਾਦਾ ਨਾ ਲੜਦਾ ਅੰਗਰੇਜ਼ ਨਾਲ ਤੇ ਤੁਸੀਂ ਜਗੀਰਾਂ ਸਾਰੀਆਂ ਦੇ ਮਾਲਕ ਹੋ। ਆ ਉਸਤਾਦ ਕਿਹਾ ਇੱਥੇ ਆ ਜਾਓ ਨਾ। ਤੇ ਉਹ ਮੈਂ ਇੱਕ ਦੋਸਤ ਬੜਾ ਫਰੈਂਕ ਆ, ਉਹਦੇ ਨਾਲ ਹੱਸਿਆ। ਮੈਂ ਕਿਹਾ ਯਾਰ ਜੇ ਉਹ ਗੈਰਤ ਦਾ ਕੰਮ ਨਾ ਬਜ਼ੁਰਗ ਕਰਕੇ ਜਾਂਦੇ ਤੇ ਅੱਜ ਅਸੀਂ ਬਗੈਰਤ ਹੁੰਦੇ। ਉਹਨਾਂ ਆਖਿਆ ਜੀ ਉਹ ਕਿਵੇਂ? ਮੈਂ ਕਿਹਾ ਬੜੇ ਇੱਥੋਂ ਤਾਂ ਵੇਚ ਵੂਚ ਕੇ ਤੇ ਉਹਦੇ ਇੰਗਲੈਂਡ ਲੈ ਜਾ ਕੇ ਮਜ਼ੇ ਲੈਣੇ ਆਣ, ਤੇ ਸਾਡੀਆਂ ਔਲਾਦਾਂ ਵੀ ਸਾਨੂੰ ਕੋਈ ਨਾ ਸਿਆਣਦਾ ਵੀ ਇਹ ਸਾਡੇ ਹਾਂਜੀ ਅਸੀਂ ਸਾਰੇ ਦੋਸਤ ਮਤਲਬ ਕਿ ਤੁਹਾਡਾ ਨਾਮ ਉਹਨਾਂ ਦੀ ਵਜ੍ਹਾ ਨਾਲ ਅਸੀਂ ਅਗਰ ਵੀ ਅਲਮ ਚੁੱਕਿਆ ਜਾਂ ਪੰਜਾਬੀ ਦੀ ਗੱਲ ਕਰਦੇ ਹਾਂਜੀ ਹਾਂਜੀ ਜੇ ਸਾਡਾ ਮਤਲਬ ਵੀ ਇੰਨਾ ਕੁ ਗੱਲ ਕਰਨਾ ਜਿਹੜਾ ਨਾ ਉਹ ਮਤਲਬ ਇਹ ਨਹੀਂ ਹੈ ਵੀ ਅਸੀਂ ਇਹ ਸਾਰਾ ਕੁਝ ਕਰ ਲੈਣਾ। ਹੋ ਸਕਦਾ ਇਹ ਸਾਡੀ ਗੱਲ ਲੈ ਕੇ ਅੱਗੇ ਕੋਈ ਹੋਰ ਚਾਰ ਹੋਰ ਕੁਝ ਤੁਰੇਗਾ ਸਾਡੇ ਤੋਂ ਬਾਅਦ ਵਾਲੇ ਤੁਰ ਪਏ। ਹਾਂਜੀ ਚਲੋ ਨਾਂ ਤੇ ਹੋਊਗਾ ਨਾ ਵੀ ਕਿਸੇ ਨੇ ਯਾਰ ਅਹਿਮਦ ਰਜ਼ਾ ਬੱਟੂ ਨੇ ਅਲਮ ਚੁੱਕਿਆ ਸੀ, ਹਾਂਜੀ ਬਿਲਕੁਲ ਇਸ ਤਰ੍ਹਾਂ। ਸੋ ਇਸੇ ਤਰ੍ਹਾਂ ਹੀ ਕੱਲ ਨੂੰ ਸਾਨੂੰ ਜਿਵੇਂ ਤੁਹਾਨੂੰ ਵੀ ਯਾਦ ਕਰਦਾ ਸਾਨੂੰ ਆਖੂ ਦੇ ਨਹੀਂ ਨਾ ਕੰਮ ਕੀਤਾ। ਤੇ ਇਹਨਾਂ ਤੋਂ ਅਗਾ ਜਨਾਬ ਸਾਡੇ ਫੈਸਲਾਬਾਦ ਦੀ ਸਿਆਣ ਜੀ ਨਾਸਰ ਢਿੱਲੋਂ ਸਾਹਿਬ ਨੇ, ਇਹ ਮਾਸ਼ਾਅੱਲਾ ਟਿਕਟੋਕਰ ਨੇ ਤੇ ਬੜਾ ਨਹੀਂ ਇਹ ਚੰਗਾ ਹੋਇਆ ਜੀ। ਅੱਜ ਇੱਕ ਨਖੇੜਾ ਹੋ ਗਿਆ ਕਿ ਵੰਡ ਪੈ ਗਈ ਜੀ। ਮੇਰੀ ਗੁਜ਼ਾਰਿਸ਼ ਸੁਣੋ ਨਾ ਜੀ, ਅਸੀਂ ਸਮਝਦੇ ਆ ਵੀ ਟਿਕਟੋਕਰ ਹੋਣਾ ਕੋਈ ਇਜਾਜ਼ ਦੀ ਗੱਲ ਹੈ, ਤੇ ਅੱਜ ਸਾਨੂੰ ਪਤਾ ਲੱਗਾ ਵੀ ਇਹ ਸਾਡੇ ਦੋਸਤ ਜਿਹੜੇ ਨੇ ਉਹ ਇਹਨੂੰ ਐਡਾ ਚੰਗਾ ਵੀ ਨਹੀਂ ਸਮਝਦੇ। ਚਲੋ ਇਹ ਵੀ ਦੋ ਤਰ੍ਹਾਂ ਦੀਆਂ ਚੀਜ਼ਾਂ ਹਾਂਜੀ। ਇੱਕ ਤੇ ਟੈਗ ਲੱਗ ਜਾਣਾ ਕਿਸੇ ਚੀਜ਼ ਤੇ ਜੀ ਜੀ ਮਤਲਬ ਵੀ ਟੈਗ ਲੱਗ ਟਿਕਟੌਕ ਦਾ ਜਦੋਂ ਆਉਂਦਾ ਨਾ ਉਹਦੇ ਵਿੱਚ ਬਹੂਦਗੀ ਜਿਹੜੀ ਹੈ ਨਾ ਕੁਝ ਲੋਕ ਫੈਲਾਉਂਦੇ ਨੇ। ਹਾਂਜੀ ਅਸੀਂ ਤੇ ਪੰਜਾਬ ਦੇ ਕਲਚਰ ਨੂੰ, ਪੰਜਾਬੀ ਜ਼ੁਬਾਨ ਨੂੰ ਲੈ ਕੇ ਜਾਂ ਜਿਹੜੀਆਂ ਉਧਰਲੇ ਪੰਜਾਬ ਦੇ ਇਧਰਲੇ ਪੰਜਾਬ ਲੋਕ ਆਉਂਦੇ ਨੇ ਉਹਨਾਂ ਦੇ ਆਪਸੀ ਰੀਯੂਨੀਅਨ ਦੀਆਂ ਅਸੀਂ ਉਹ ਸਟੋਰੀਆਂ ਕਰਦੇ ਹਾਂ। ਅਸੀਂ YouTube ਤੇ Facebook ਤੇ ਮਤਲਬ ਵੀ ਓਵਰਆਲ ਸੋਸ਼ਲ ਮੀਡੀਆ ਤੇ। ਪਰ ਜੇ ਟਿਕਟੌਕਰ ਦਾ ਟੈਗ ਹੁੰਦਾ ਨਾ ਉਹ ਥੋੜਾ ਜਿਹਾ ਮਾਯੂਬ ਜਿਹਾ ਲੱਗਦਾ। ਸਹੀ ਗੱਲ। ਸੋ ਮੈਂ ਇੱਕ ਲਾਉਣਾ ਮੈਨੂੰ ਠੀਕ ਨਹੀਂ ਲੱਗਦਾ। ਚਲੋ ਤੁਹਾਡੀ ਮਿਹਰਬਾਨੀ ਹੈ, ਤੁਸੀਂ ਅੱਜ ਸਾਡੀ ਉਹ ਭੁੱਲ ਕੱਢ ਛੱਡੀ ਵੀ ਯਾਰ ਟਿਕਟੌਕਰ ਹੋਣਾ ਐਡੀ ਚੰਗੀ ਗੱਲ ਵੀ ਕੋਈ ਨਹੀਂ। ਇਹ ਉੱਥੋਂ ਸ਼ੁਰੂ ਹੋਇਆ ਨਾ ਜੀ ਕੰਮ। ਉਹਨਾਂ ਨੇ ਕਿਹਾ ਸਾਡੇ ਕੋਲ, ਔਰ ਵਾਕਈ ਲੋਕ ਕੋਲ ਨਹੀਂ ਸੀ ਹੁੰਦੇ ਪੈਸੇ। ਉਹਨਾਂ ਆਖਿਆ ਸਾਡੇ ਕੋਲ ਪੈਸੇ ਕੋਈ ਨਹੀਂ ਲਗਾਉਣ ਦੇ। ਇਹਨਾਂ ਫਿਰ ਉਹਨਾਂ ਦੀਆਂ ਬੰਦੇ ਚੁੱਕ ਲਏ ਅੰਗਰੇਜ਼ ਨੇ, ਉਹਨਾਂ ਦੀਆਂ ਬੀਬੀਆਂ ਦੇ ਤਸ਼ੱਦਦ ਕੀਤਾ। ਉਹ ਫਿਰ ਲੋਕ ਜਦੋਂ ਰਾਏ ਸਾਹਿਬ ਉਹ ਗੱਲ ਸੁਣੀ, ਬਜ਼ੁਰਗਾਂ ਜਦੋਂ ਗੱਲ ਸੁਣੀ, ਉਹ ਫਿਰ ਉੱਥੇ ਗਏ। ਉਹਨਾਂ ਜਾ ਕੇ ਉਹਨਾਂ ਦੇ ਉਹ ਬੰਦੇ ਛੁਡਵਾਏ ਤੇ ਅੰਗਰੇਜ਼ ਨੂੰ ਆਖਿਆ ਵੀ ਇਹਨਾਂ ਕੋਲ ਜਦੋਂ ਉਹ ਨਹੀਂ ਦਿੰਦੇ ਪਏ ਉਹਨਾਂ ਕੋਲ ਨਹੀਂ ਤੇ ਤੂੰ ਕਿਵੇਂ ਲੈਣਾ ਹੈ? ਇੱਕ ਬੰਦੇ ਕੋਲ ਸ਼ੈ ਹੀ ਕੋਈ ਨਹੀਂ। ਇਹਦੇ ਚ ਰਾਏ ਸਾਹਿਬ ਥੋੜਾ ਜਿਹਾ ਸਾਨੂੰ ਇਸ ਨੂੰ ਇਸ ਐਂਗਲ ਤੋਂ ਹਟ ਕੇ ਥੋੜਾ ਵੇਖ ਲਈਏ। ਅਗਰ ਅਸੀਂ ਦੇਖੀਏ ਕਿ ਇਸ ਤੋਂ ਪਹਿਲੇ ਟੈਕਸੇਸ਼ਨ ਦਾ ਸਿਸਟਮ ਨਹੀਂ ਸੀ। ਹਾਂਜੀ ਜੋ ਗੋਰੇ ਦੇ ਆਉਣ ਦੇ ਟਾਈਮ ਤੇ ਟੈਕਸੇਸ਼ਨ ਸਿਸਟਮ ਲੱਗਾ। ਹਾਂਜੀ ਇਸ ਤੋਂ ਪਹਿਲੇ ਅਕਬਰ ਦੌਰ ਤੋਂ ਲੈ ਕੇ ਤੇ ਪਿੱਛੇ ਤੱਕ ਕਿਸਾਨ ਤੇ ਬਹੁਤ ਜ਼ਿਆਦਾ ਟੈਕਸ ਲੱਗਾ। ਹਾਂਜੀ ਕਿਸਾਨ ਵੱਧਦਾ ਰਿਹਾ, ਲੇਕਿਨ ਗੋਰੇ ਨੇ ਆ ਕੇ ਉਸ ਨੂੰ ਟੈਕਸ ਔਰ ਉਸ ਟੈਕਸ ਦੇ ਰਾਹੀਂ ਜਦੋਂ ਲੋਕਾਂ ਨੇ ਨਹੀਂ ਦਿੱਤਾ ਤੇ ਗੁਗੇਰੇ ਦੀ ਜੇਲ੍ਹ ਦੇ ਵਿੱਚ ਉਹਨਾਂ ਦੇ ਜਾਣ ਦਾ ਸਾਰੇ ਗੱਲ ਕਰਦੇ। ਹਾਂਜੀ ਉਸ ਵੇਲੇ ਦੇ ਵਿੱਚ ਇਹ ਕਬੀਲਦਾਰੀ ਜਿਹੜੀ ਅਸੀਂ ਵੰਡਾ ਪਾਉਂਦੇ ਜਾਂ ਕੁਝ ਲੋਕ ਵੰਡਾ ਪਾਉਂਦੇ ਵੀ ਫਲਾਣਾ ਫਲਾਣਾ, ਇਹ ਸਾਂਝੀ ਧਰਤੀ ਹੈ। ਪੰਜਾਬ ਸਾਂਝੀ ਧਰਤੀ ਹੈ। ਰਾਏ ਸਾਹਿਬ ਉਸ ਵੇਲੇ ਪੂਰੇ ਬਟੂਆਂ ਦੇ, ਜੋਈਆਂ ਦੇ, ਮੁਰਦਾਨਿਆਂ ਦੇ, ਪਟਿਆਣਿਆਂ ਦੇ ਉਸ ਵੇਲੇ ਦੇ ਬਾਇਜ਼ਤ ਸ਼ਖਸੀਅਤ ਜੀ ਜੀ। ਔਰ ਉਸ ਬਾਇਜ਼ਤ ਸ਼ਖਸੀਅਤ ਨੇ ਬਾਇਜ਼ਤ ਹੋਣ ਦਾ ਸਬੂਤ ਦਿੱਤਾ। ਸਾਰਾ ਕੁਝ ਹੋਇਆ, ਸਾਰਾ ਬੈਕ ਐਂਡ ਤੇ ਸਾਰਾ ਕੁਝ ਹੁੰਦਾ ਰਿਹਾ। ਬਰਕਲੀ ਨੇ ਬਹੁਤ ਆਫਰਾਂ ਵੀ ਕੀਤੀਆਂ, ਸਾਰਾ ਕੁਝ। ਔਰ ਲਾਰਡ ਬਰਕਲੇ ਜਿਹਨੂੰ ਆਖਿਆ ਜਾਂਦਾ ਹੈ, ਉਹਨਾਂ ਦੇ ਅਸੀਂ ਸਾਡੀਆਂ ਰਵਾਇਤਾਂ ਅੰਦਰ ਉਹਨੂੰ ਬਰਕਲੀ ਉਹ ਮੰਨਿਆ ਜਾਂਦਾ। ਹੁਣ ਦੇਖਣ ਦੀ ਲੋੜ ਹੈ ਕਿ ਰਾਏ ਸਾਹਿਬ ਨੇ ਜੋ ਕੁਰਬਾਨੀ ਦੇ ਦਿੱਤੀ, ਤੀਸਰੇ ਦਿਨ ਜਦੋਂ ਜੰਗ ਲੱਗਦੀ ਹੈ ਤੇ ਉਸ ਤੋਂ ਬਾਅਦ ਰਾਏ ਸਾਹਿਬ ਸ਼ਹੀਦ ਹੋ ਜਾਂਦੇ। ਲੇਕਿਨ ਜੰਗ ਲੱਗੀ ਰਹਿੰਦੀ, ਜੰਗ ਕੋ 6 ਮਹੀਨੇ ਚੱਲਦੀ ਰਹਿੰਦੀ ਛੋਟੀਆਂ, ਉਹਦੇ ਵਿੱਚ ਬਾਕੀ ਲੋਕ ਲੜਦੇ ਰਹਿੰਦੇ ਨੇ। ਹੁਣ ਜਿਹੜੇ ਲੋਕ ਆਖਦੇ ਨੇ ਕਿ ਪੰਜਾਬ ਹਰ ਆਉਣ ਵਾਲੇ ਨੂੰ ਹਮਲਾ ਆਵਰ ਨੂੰ ਵੈਲਕਮ ਕਰਦਾ ਹੈ,
ਸਾਡੇ ਕੋਲ ਇਹ ਇੱਕੋ ਜਿਹੜੀ ਰੈਜ਼ਿਸਟੈਂਸ ਹੈ, ਆਵਾਮੀ ਰੈਜ਼ਿਸਟੈਂਸ, ਔਰ ਇਹਦਾ ਕਿਸੇ ਬਾਦਸ਼ਾਹੀ ਦੇ ਨਾਲ ਤਲਕ ਨਹੀਂ ਸੀ। ਕੋਈ ਨਹੀਂ ਹੈ। ਇੱਕ ਵੇਲੇ ਦੀ ਜਿਹੜੀ ਇੱਕ ਸੁਪਰ ਪਾਵਰ ਸੀ, ਉਹਦੇ ਅਗੇਂਸਟ ਜਿਹੜੇ ਰਾਏ ਸਾਹਿਬ ਔਰ ਦੇ ਸਾਥੀ ਖੜੇ ਹੋਏ ਸਨ, ਉਹ ਸੁਪਰ ਪਾਵਰ ਦੇ ਅਗੇਂਸਟ ਖੜੇ ਹੋਏ ਸਨ, ਡਾਂਗਾ ਸੋਟਿਆ ਸਨ। ਸੋ ਸਾਡਾ ਤੁਹਾਡਾ ਘਰਾਣਾ ਜਿਹੜਾ ਹੈ ਜਿੱਥੇ ਅਸੀਂ ਬੈਠੇ ਹਾਂ, ਸਾਡੇ ਵਾਸਤੇ ਇਹ ਪੰਜਾਬ ਦੇ ਵੱਡੇ ਘਰਾਣੇ, ਪੰਜਾਬ ਦੇ ਹੀਰੋਜ਼ ਦੀ ਜਦੋਂ ਗੱਲ ਹੋਏਗੀ, ਦੁੱਲਾ ਭੱਟੀ ਦੀ ਗੱਲ ਹੋਏਗੀ, ਰਾਏ ਅਮਿਕਾ ਖਰਲ ਦੀ ਗੱਲ ਹੋਏਗੀ, ਭਗਤ ਸਿੰਘ ਦੀ ਗੱਲ ਹੋਏਗੀ, ਮਹਾਰਾਜਾ ਰਣਜੀਤ ਸਿੰਘ ਦੀ ਗੱਲ ਹੋਏਗੀ, ਔਰ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਅਸੀਂ ਲੈਣਾ ਤੇ ਉਹਦੇ ਚ ਰਾਏ ਸਾਹਿਬ ਦੇ ਪੱਗ ਵੱਟੋ 22 ਸਨ। ਜੀ ਹਾਂ। ਰਾਏ ਸਾਹਿਬ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਅੰਦਰ ਨਹੀਂ ਜਾਂਦੇ ਸਨ, ਘਰ ਦੀਆਂ ਜਿਹੜੀਆਂ ਔਰਤਾਂ ਸਨ, ਦੀਆਂ ਭੈਣਾਂ, ਉਹਨਾਂ ਦੇ ਜਿਵੇਂ ਸਾਡੇ ਇੱਥੇ ਤਲਕ ਹੁੰਦੇ ਨੇ, ਸਾਡੀਆਂ ਮਾਵਾਂ ਭੈਣਾਂ ਸਾਰੀਆਂ, ਉਹਨਾਂ ਨੂੰ ਪਤਾ ਹੁੰਦਾ ਫਲਾਣਾ ਬੰਦਾ ਹੈ। ਸੋ ਇਹ ਪੱਗ ਵੱਟ ਪਾਈ ਸੀ। ਜਦੋਂ ਗੋਰੇ ਨੇ ਇੱਥੇ ਕਬਜ਼ਾ ਜਮਾ ਲਿਆ ਤੇ ਉਸ ਤੋਂ ਬਾਅਦ ਇਹ ਸਾਰਾ ਸਿਸਟਮ ਫਿਰ ਜਦੋਂ ਚੱਲਦਾ ਹੈ ਜ਼ੁਲਮਾਂ ਦਾ, ਉਸ ਤੋਂ ਪਹਿਲੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਪੀਰੀਅਡ ਤੋਂ ਬਾਅਦ ਗੋਰਿਆਂ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ। ਚੇਲਿਆਂ ਵਾਲਿਆਂ ਦੀ ਜੰਗ ਹੈ, ਗੁਜਰਾਤ ਦੀ ਜੰਗ ਹੈ। ਸੋ ਪੰਜਾਬੀਆਂ ਨੇ ਬੜੀ ਵੱਡੀ ਕੁਰਬਾਨੀ ਦਿੱਤੀ ਹੈ। ਹੁਣ ਅਸੀਂ ਜਿਹੜੇ ਮੈਂ ਗੱਲ ਨੂੰ ਕਨਕਲੂਡ ਕਰਦਾ, ਜਿਹੜਾ ਸਾਡੇ ਅਗੇਂਸਟ ਨੈਰੇਟਿਵ ਬਣਾ ਦਿੱਤਾ ਗਿਆ ਨਾ ਪੰਜਾਬੀਆਂ ਦੇ ਅਗੇਂਸਟ, ਵੀ ਪੰਜਾਬੀ ਹਰ ਹਮਲਾਵਰ ਨੂੰ ਵੈਲਕਮ ਕਰਦੇ, ਉਹ ਭਾਈ ਜਿਨ੍ਹਾਂ ਦਾ ਇੰਨਾ ਸੋਹਣਾ ਘਰ ਹੋਵੇ, ਇੰਨੀ ਜ਼ਰਖੇਜ਼ ਧਰਤੀ ਹੋਵੇ, ਮਤਲਬ ਤੁਸੀਂ ਬਿਆਬਾਨਾਂ ਵਾਲੇ, ਤੁਸੀਂ ਆਪਣੇ ਘਰ ਦੀ ਹਿਫਾਜ਼ਤ ਕਰ ਜਾਣਦੇ ਹੋ ਤੇ ਅਸੀਂ ਨਹੀਂ ਕਰ ਜਾਣਦੇ ਜਿਨ੍ਹਾਂ ਦੀ ਜ਼ਰਖੇਜ਼ ਜ਼ਮੀਨਾਂ ਨੇ। ਸਰ ਬਦਕਿਸਮਤੀ ਇਹ ਹੈ ਨਾ ਸਾਡੀ, ਵੀ ਸਾਡੀ ਤਾਰੀਖ ਲਿਖਣ ਵਾਲਾ ਸਾਡੇ ਕੋਲ ਆਪ ਦਾ ਬੰਦਾ ਜਿਹੜਾ ਹੈ ਨਾ, ਉਹ ਕੋਈ ਨਹੀਂ ਸੀ ਮੌਜੂਦ, ਵੀ ਹੈ ਵੀ ਸਨ ਤੇ ਉਹ ਲੋਕ ਐਡੇ ਕੋਈ ਇੰਜ ਨਹੀਂ ਸਨ। ਤਾਰੀਖ ਸਾਡੀ ਲਿਖੀ ਗਈ ਬਹਿ ਕੇ ਅੰਗਰੇਜ਼ ਦੇ ਡੀਸੀ ਦੇ ਦਫ਼ਤਰਾਂ 'ਚ। ਉਹਨੇ ਆਪਣੀ ਮਰਜ਼ੀ ਦੀ ਤਾਰੀਖ ਹਾਂਜੀ ਰਾਏ ਸਾਹਿਬ ਮੈਨੂੰ ਕਾਰਜ ਕਰ ਲੈਣਾ ਸਭ। ਦੇਖੋ ਗੋਰੇ ਨੇ ਤਾਰੀਖ ਲਿਖਾਈ, ਕਿਹਦੇ ਤੋਂ ਲਿਖਾਈ? ਸੈਯਦ ਅਬਦੁਲ ਲਤੀਫ ਤੋਂ ਲਿਖਾਈ, ਕਨਈਆ ਲਾਲ। ਉਹ ਗੋਰੇ ਦੇ ਮੁਨਸ਼ੀ ਸਨ। ਉਹਨਾਂ ਨੇ ਸਾਡਾ ਨੈਰੇਟਿਵ ਥੋੜਾ ਲਿਖਣਾ। ਹਾਂਜੀ, ਸਾਡਾ ਨੈਰੇਟਿਵ ਜਿਹੜਾ ਲਿਖਾ ਹੈ ਉਹ ਕੈਮੀ ਜਿਹੜੇ ਹਨ ਸ਼ਾਇਰ ਹੋਏ, ਓਰਲ ਜਿਹੜਾ ਹੈ ਨਾ ਜੀ, ਔਰ ਇਹਦੇ ਤੋਂ ਬਾਅਦ ਦੀ ਜਿਹੜੇ 12 ਹੈ, ਜਿਹੜੇ ਪੰਜਾਬ ਦਾ ਫੋਕ ਵਿਜ਼ਡਮ ਹੈ, ਉਹ ਵੀ ਸਾਰਾ ਕੁਝ ਮਹਿਫੂਜ਼ ਹੈ। ਉਹ ਸਾਡੇ ਪੰਜਾਬ ਦਾ ਨੈਰੇਟਿਵ ਸੀ। ਸਰ ਅੱਛਾ, ਮੈਂ ਅਰਜ਼ ਕਰ ਰਿਹਾ ਸੀ ਜੀ, ਹੁਣ ਦੋ ਨੈਰੇਟਿਵ ਹੈ। ਇੱਕ ਤੇ ਉਸ ਵੇਲੇ ਦੀ ਗੋਰੇ ਦੀ ਸਰਕਾਰ ਦਾ ਹੈ ਜਿਹਨੇ ਤਾਰੀਖ ਬਣਾਈ ਤੇ ਉਹ ਸਿਸਟਮ, ਉਹ ਐਜੂਕੇਸ਼ਨ ਸਿਸਟਮ ਦਿੱਤਾ ਜਿਹੜਾ ਅਜੇ ਤੱਕ ਚੱਲਿਆ ਆਉਂਦਾ। 47 ਤੋਂ ਬਾਅਦ ਵੀ ਉਹ ਵੀ ਚੱਲਦਾ ਪਿਆ, ਕੁਝ ਬਦਲਿਆ ਨਹੀਂ। ਇੱਕ ਅਵਾਮੀ ਨੈਰੇਟਿਵ ਹੈ ਜਿਹੜਾ ਨੂਰੀ ਕੈਮੋਗੀ ਦੀ ਸ਼ਾਇਰੀ ਨਹੀਂ ਸਾਡੇ ਕੋਲ ਆਉਂਦਾ, ਇੱਥੋਂ ਦੀਆਂ ਵਾਰਾਂ ਰਾਹੀਂ ਆਉਂਦਾ। ਹੁਣ ਅਸੀਂ ਉਸ ਨੂੰ ਮੰਨੀਏ ਜਾਂ ਗੋਰੇ ਦੇ ਮੁਨਸ਼ੀਆਂ ਨੂੰ ਮੰਨੀਏ। ਸੋ ਜਿਹੜਾ ਪਬਲਿਕ ਦਾ ਨੈਰੇਟਿਵ ਹੈ ਉਸ ਨੂੰ ਮੰਨਣਾ ਪੈਣਾ। ਉਸ ਵੇਲੇ ਦੇ ਜਿਹੜੇ 12 ਏਡੀ ਜੱਜ ਸਾਹਿਬ ਨੇ ਉਹ ਇਕੱਠੇ ਕੀਤੇ, ਉਹਦੇ ਚ ਰਾਏ ਸਾਹਿਬ ਤੇ ਉਹਨਾਂ ਦੇ ਸਾਥੀ ਬਹਾਦਰ ਇੰਦਰਤੀ ਵਸਦਾ ਉਹਨਾਂ ਦੀ ਤਾਰੀਫਾਂ ਕਰ ਰਹੀ ਹੈ। ਉਹ ਕੋਈ ਮੱਝ ਚੋਰ ਲਿਖ ਰਹੀ ਹੈ, ਕੋਈ ਕੁਝ ਲਿਖ ਰਹੀ ਹੈ, ਇਹ ਸਾਰੇ ਕਬੀਲਿਆਂ ਨੂੰ ਲਿਖ ਰਹੀ ਹੈ। ਉਹ ਲੋੜ ਇਸ ਗੱਲ ਦੀ ਹੈ ਕਿ ਸਾਨੂੰ ਆਪਣੀ ਤਾਰੀਖ ਆਪ ਖੰਗਾਲਣੀ ਪੈਣੀ, ਆਪ ਲੱਭਣੀ ਪੈਣੀ, ਔਰ ਉਹ ਤਾਰੀਖ ਆਉਣ ਵਾਲੀ ਨਸਲਾਂ ਨੂੰ ਪੜ੍ਹਾਉਣੀ ਪੈਣੀ। ਨਹੀਂ ਤੇ 6ਵੀਂ ਨਸਲ, ਜਿਵੇਂ ਸਾਡੇ ਫੋਰਟ ਵਿਲੀਅਮ ਕਾਲੀ ਤੋਂ ਬਾਅਦ ਮੁਗਾਲਤਾ ਪਾਇਆ ਗਿਆ, ਅਸੀਂ ਪੰਜਾਬੀ ਆਪਣੇ ਘਰ ਦੇ ਵਿੱਚ ਮੁਜਰਮ ਬਣ ਕੇ ਰਹਿ ਗਏ। ਆਪ ਅਸੀਂ ਕਮਾਉਂਦੇ ਆ ਪਾਕਿਸਤਾਨ ਦੀਆਂ ਬਾਕੀ 3 ਕੌਮਾਂ ਸਾਨੂੰ ਗਾਲਾਂ ਦੇ ਦੀਆਂ। ਇੱਥੋਂ ਤੁਸੀਂ ਨਿਕਲੋ, ਹਰ ਬੰਦਾ ਤੁਹਾਨੂੰ ਕੰਮ ਕਰਦਾ ਨਜ਼ਰ ਆਏਗਾ। ਦੂਸਰੀਆਂ ਕੌਮਾਂ ਦੇ ਕੋਲ ਤੁਸੀਂ ਜਾਓ, ਸਾਰੇ ਵਿਹਲੇ ਬੈਠੇ ਨੇ, ਪੰਜਾਬ ਨੂੰ ਗਾਲੀ ਦੇਣ ਤੋਂ ਕੰਮ ਨਹੀਂ ਕਰਦੇ। ਚੌਕਾਂ ਸਰ ਮੈਂ ਪਿਸ਼ਾਵਰ ਗਿਆ ਨਾ ਜੀ, ਉਹ ਸ਼ਾਮ ਮੈਂ ਵੇਖਿਆ ਉਹ ਸਾਰੇ ਨਾ ਜਿਵੇਂ ਬਾਹਰ, ਮੈਂ ਕਿਹਾ ਖੈਰ ਹੈ ਯਾਰ, ਉਹਨਾਂ ਕਿਹਾ ਵੀ ਇਹਨਾਂ ਦਾ ਕੰਮ ਹੀ ਹੋਵੇ। ਇਸ ਤਰ੍ਹਾਂ ਸਿੰਧ ਚਲੇ ਜਾਓ, ਉਹ ਨਿੱਕੀ ਨਿੱਕੀ ਕੁਹਾੜੀਆਂ ਫੜ ਕੇ ਤੇ ਜਨਾਬ ਉਹ ਸਾਰੇ ਬਾਹਰ ਹੋਟਲਾਂ 'ਤੇ ਬੈਠੇ ਹੋਣਗੇ, ਉਹ ਝੌਂਪੜੀਆਂ ਜਿਹੀਆਂ ਚਾਹ ਦੀਆਂ ਪਿਆਲੀਆਂ ਪੀਂਦੇ ਪਏ ਹੋਣਗੇ। ਬਿਜਲੀਆਂ ਦੇ ਪੰਜਾਬ ਦੇ ਗਾਲਾਂ ਵੀ ਪੰਜਾਬ ਦੇ। ਸੋ ਸਾਨੂੰ ਇੱਥੋਂ ਦੀਆਂ ਬਾਕੀ 3 ਕੌਮਾਂ ਨਾਲ ਕੋਈ ਮਸਲਾ ਨਹੀਂ ਹੈ। ਉਹ ਆਪਣੀ ਜ਼ੁਬਾਨ, ਆਪਣਾ ਕਲਚਰ, ਸਾਰਾ ਕੁਝ ਸਾਂਭ ਕੇ ਬੈਠੇ। ਇਨਸਾਨ ਦੇ ਆਪਣੇ ਘਰ ਤੇ ਜਿਹੜੀ ਸਾਡੀ ਸਰ ਲੱਗੀ ਹੋਈ ਹੈ, ਉਸ ਵੇਲੇ ਤੱਕ ਇਹ ਕੰਮ ਸਿੱਧਾ ਨਹੀਂ ਹੁੰਦਾ ਜਦੋਂ ਤੱਕ ਪੰਜਾਬੀ ਨਹੀਂ ਪੜ੍ਹਾਈ ਜਾਂਦੀ। ਸਾਡੇ ਜਿਹੜੇ ਆਦੇ ਹੀਰੋਜ਼ ਨੇ ਉਹ ਨਹੀਂ ਦੱਸੇ ਜਾਂਦੇ। ਸਾਡਾ ਹੀਰੋ ਕਾਮਿਲ ਸ਼ਾਹ ਅਬਦਾਲੀ ਨਹੀਂ ਹੈ, ਸਾਡੇ ਤੇ ਹਮਲੇ ਕਰਨ ਵਾਲੇ ਸਾਡੇ ਹੀਰੋ ਨਹੀਂ ਹੈ। ਹੁਣ ਸਾਨੂੰ ਇਹ ਗੱਲ ਕਰਨੀ ਪੈਣੀ। ਸਾਡੇ ਹੀਰੋ ਦੁੱਲਾ ਭੱਟੀ, ਰਾਇਆ ਮੁਖੱਦਰ, ਭਗਤ ਸਿੰਘ ਸਾਡੇ ਹੀਰੋ ਹੈ। ਸੋ ਇਹ ਇਸੇ ਸਿਲਸਿਲੇ 'ਚ ਅਸੀਂ ਥਾਂ ਥਾਂ ਅਸੀਂ ਫਿਰ ਰਹੇ ਹਾਂ, ਮੈਂ ਔਰ ਢਿੱਲੋਂ ਸਾਹਿਬ ਔਰ ਬਾਕੀ ਦੋਸਤ, ਕਿ ਪੰਜਾਬੀ ਕਾਨਫਰੰਸ ਤੇ ਹੈ ਹੀ, ਲੇਕਿਨ ਇਹ 3 ਦਿਨ ਦੇ ਪ੍ਰੋਗਰਾਮ ਤੋਂ ਪਹਿਲੇ ਕੋਈ ਜਾਗਰਤੀ ਇੱਥੇ ਵਧਾਈਏ, ਲੋਕਾਂ ਨੂੰ ਪਤਾ ਚੱਲੇ ਕਿ ਭਾਈ ਇਹ ਜੋ ਹੋ ਰਿਹਾ ਪੰਜਾਬ ਪੰਜਾਬੀ ਵਾਸਤੇ ਹੋ ਰਹੀ ਹੈ। ਸਰ ਜੋ ਮੈਂ ਅਖਜ਼ ਕੀਤਾ ਹੈ ਨਾ, ਹੁਣ ਸਾਡੇ ਇੱਥੇ ਫੈਸਲਾਬਾਦ ਪੰਜਾਬੀ ਸੁਲੇਖ ਮੇਲਾ ਹੁੰਦਾ ਹੈ ਜੀ ਜੀ, ਸ਼ਾਮ ਨੂੰ ਉਹ ਸਾਡੇ ਜਿਹੜੇ ਆਰੀ ਨੇ ਉਹ ਬੜੀ ਮੁਸ਼ਕਿਲਾਂ ਨਾਲ ਫਲੈਕਸਾਂ ਵਗੈਰਾ ਸ਼ਹਿਰ 'ਚ ਲਗਾਉਂਦੇ ਨੇ। ਹੁੰਦਾ ਉਹਦੇ 'ਤੇ ਕੀ ਦਾਨਿਸ਼ਵਰ ਤਸਵੀਰਾਂ ਹੁੰਦੀਆਂ ਨੇ, ਹੋਰ ਕੁਛ ਵੀ ਨਹੀਂ ਹੁੰਦਾ, ਸੱਦਾ ਹੁੰਦਾ ਹੈ। ਤੁਸੀਂ ਯਕੀਨ ਕਰੋ
ਢਿੱਲੋਂ ਸਾਹਿਬ ਗਵਾਹ ਨੇ ਕਿ ਰਾਤ ਨੂੰ ਇੰਤਜ਼ਾਮੀਆ ਉਹ ਸਾਰੇ ਫਲੈਕਸਾਂ ਉਤਰਵਾ ਲੈਂਦੀ। ਅਸੀਂ ਹਾਲੀ ਵੀ ਉਹ ਕੁਰਬਾਨੀ ਦਿੰਦੇ ਪਏ ਵੱਡੇ ਭਰਾ ਵਾਲੀ ਕਿ ਐਸਟੈਬਲਿਸ਼ਮੈਂਟ ਜਿਹੜੀ ਹੈ ਉਹ ਪਤਾ ਨਹੀਂ ਕਿਹੜਿਆਂ ਖੁਸ਼ਫਹਿਮੀਆਂ ਦਾ ਸ਼ਿਕਾਰ ਹੈ ਵੀ ਯਾਰ ਇਹਨਾਂ ਨੂੰ ਦਬਾਈ ਰੱਖੋ। ਇਹ ਉਹ ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਜਿਹੜਾ ਹੈ ਨਾ, ਉਹਦੀ ਗੱਲ ਜਿਹੜੀ ਹੈ ਉਹ ਨਾ ਬੰਦੇ ਕਰਨ। ਪੰਜਾਬ ਦੀ ਤੁਸੀਂ ਦੱਸ ਰਹੇ ਹੋ ਵੀ ਜੰਗ 1857 21 ਸਤੰਬਰ ਨੂੰ ਖਤਮ ਨਹੀਂ ਸੀ ਹੋਈ, ਬੰਦੇ 2 ਸਾਲ 3 ਸਾਲ ਬਾਅਦ ਵੀ ਲੜਦੇ ਰਹੇ ਨੇ। ਜਿਵੇਂ ਕਿਸੇ ਨੂੰ ਪਤਾ ਲੱਗਾ, ਉਦੋਂ ਸੋਰਸ ਆਫ ਕਮਿਊਨੀਕੇਸ਼ਨ ਤਾਂ ਹੈ ਨਹੀਂ ਸਨ। ਪੰਜਾਬ 92 ਸਾਲ ਲੜਿਆ। ਤੁਸੀਂ ਪੰਜਾਬ ਦੀ ਹਿਸਟਰੀ ਪੜ੍ਹੋ ਨਾ ਜੀ, ਪੰਜਾਬ 92 ਸਾਲ ਲੜਿਆ। ਮਸਲਾ ਸਾਨੂੰ ਉਹ ਹੀ ਹੈ ਵੀ ਸਾਡੇ ਕੋਲ ਲਿਖਾਰੀ ਸਾਡੇ ਓਰਲ ਆਣ, ਢੋਲਿਆਂ ਵਾਲੇ, ਟੱਪਿਆਂ ਵਾਲੇ, ਸੱਦ ਜਿਹੜਿਆਂ ਉਹ ਦਾਸਤਾਨਾਂ ਵਾਲੇ, ਉਹਨਾਂ ਨੂੰ ਅਗਰ ਪ੍ਰਮੋਟ ਨਹੀਂ ਕੀਤਾ ਗਿਆ, ਪਾਕਿਸਤਾਨ ਬਣਨ ਤੋਂ ਬਾਅਦ ਵੀ ਨਹੀਂ ਪ੍ਰਮੋਟ ਕੀਤਾ ਗਿਆ। ਹੁਣ ਇਹਨਾਂ ਇੱਕ 88 ਕੇ 90 'ਚ ਵਫਾਕ ਪੈਕਰ ਤੋਂ ਨਾਂ 'ਤੇ ਨਾ ਇੱਕ ਡਰਾਮਾ PTV ਨੇ ਸੀਰੀਅਲ ਸ਼ੁਰੂ ਕੀਤੀ ਸੀ, ਮੁਖਤਲਿਫ ਜੰਗਜੂ ਜਿਹੜੇ ਸਨ। ਉਹ ਬਾਕੀਆਂ ਦੇ ਡਰਾਮੇ ਠੀਕ ਉਹਨਾਂ ਨੇ ਚਲਾਏ ਨੇ। ਅਹਿਮਦ ਖਾਨ ਸ਼ਹੀਦ ਦਾ ਜਦੋਂ ਡਰਾਮਾ ਹੈ ਉਹ ਉਹਨਾਂ 2 ਕਿਸ਼ਤਾਂ ਨੂੰ ਵਾਈਂਡ ਅਪ ਕਰ ਦਿੱਤਾ। ਇਹ PTV ਤੇ ਜਿਹੜੇ ਚੱਲੇ ਨੇ। ਇੱਕ ਰਾਤ ਰਾਵੀ ਦੀ ਹੈ ਜਿਹਦੇ ਦੋ ਬੈਨ ਹੈ, ਕਿਤਾਬ ਨਹੀਂ ਮਿਲਦੀ, ਕਿਧਰੋਂ ਵੀ ਨਹੀਂ ਮਿਲਦੀ। ਕਿਤਾਬ ਛੱਡ ਕੇ ਜਿਹੜੀ ਉਹ ਬੀਬੀ ਕਰਦੀ ਸਟੇਜ ਏਡੀ ਸਾਹਿਬ ਦੀ ਜਿਹੜੀ ਕਿਤਾਬ ਹੈ ਕਾਲ ਬੁਲੰਦੀ, ਪੰਜਾਬੀ ਅਦਬੀ ਬੋਰਡ ਨੇ ਛਾਪੀ ਹੈ, ਕਾਲ ਬੁਲੰਦੀ, ਕਾਲ ਬੁਲੰਦੀ, ਉਹ ਹੈ ਪ੍ਰਿੰਟੇਬਲ ਸ਼ੇਪ ਦੇ ਵਿੱਚ ਹੈ। ਹੈ ਜੀ। ਲੇਕਿਨ ਉਹਨਾਂ ਦੀ ਬੜੀ ਪ੍ਰਿੰਟਣ ਦੀ ਲੋੜ ਹੈ। ਜੀ ਜੀ ਬਿਲਕੁਲ। ਕਾਨਫਰੰਸ ਤੇ ਵੀ ਅਗਰ ਉਹਦੀ ਕੋਈ ਪ੍ਰਿੰਟਿੰਗ ਦੀ ਲੋੜ ਹੈ ਤਾਂ ਆਪਾਂ ਨੂੰ ਪ੍ਰਿੰਟ ਕਰਵਾ ਲੈਣਾ। ਉਸ ਤੋਂ ਬਾਅਦ ਜੀ ਏਡੀ ਸਾਹਿਬ ਦੇ ਵਾਰਸਾਂ ਹੀ ਹੈ ਜੀ, ਉਹਨਾਂ ਦਾ ਬੇਟਾ ਹੈ। ਉਹ ਤਾਂ ਮਿਹਰਬਾਨੀ ਕਰੋ ਕਿ ਉਹਨਾਂ ਨਾਲ ਰਾਬਤਾ ਕਰੋ। ਹਾਂ, ਉਹਦੇ ਨਾਲ ਤੁਹਾਡਾ ਕਰਾ ਦਿੱਤਾ ਉੱਤੇ ਸਾਰਿਆਂ ਨੂੰ ਦੇਈਏ ਕਿ ਸਾਡਾ ਨੈਰੇਟਿਵ ਤੇ ਹੈ। ਪੰਜਾਬੀ ਦੇ ਆਪਣੇ ਖੂਨ ਵਿੱਚ ਗੈਰਤ ਕੋਈ ਨਹੀਂ। ਜਿਹਦਾ ਮੈਨੂੰ ਜੰਮਿਆ ਹੈ ਮੇਰੇ ਮਾਪਿਆਂ ਨੇ, ਉਹ ਪੰਜਾਬੀ ਹੈ। ਮੇਰੀ ਮਾਂ ਦੀ ਬੋਲੀ ਜਿਹੜੀ ਮੇਰੇ ਬਾਪ ਦੀ ਬੋਲੀ ਹੈ, ਜਦੋਂ ਉਹਨੂੰ ਰੋਕਿਆ ਜਾਏਗਾ ਸਰਕਾਰੀ ਦਰਬਾਰੇ ਤੇ ਲੱਖ ਲਾਹਨਤ ਹੈ। ਅਗਰ ਮੇਰੇ ਤੇ ਮੈਂ ਚੈੱਕਾਂ ਵੱਲ ਵੇਖਾਂਗਾ, ਮੈਂ ਉਹਨੂੰ ਇੱਜ਼ਤ ਵੱਲ ਨਹੀਂ ਵੇਖਾਂਗਾ। ਫਿਰ ਦੂਸਰੇ ਨੰਬਰ ਤੇ ਤੁਹਾਨੂੰ ਜਿਸ ਬੰਦੇ ਨੇ ਕਿਹਾ ਕਿ ਤੁਹਾਨੂੰ ਕੋਈ ਚੈੱਕ ਮਿਲਿਆ, ਉਹਨੂੰ ਕਿ ਤੂੰ ਬਹੁਤ ਉੱਲੂ ਦਾ ਪੱਠਾ ਹੈ। ਜਿਹੜੀ ਮਾਂ ਦੀ ਸੇਵਾ ਹੁੰਦੀ ਹੈ ਨਾ, ਮਾਂ ਮਰ ਰਹੀ ਹੋਵੇ ਤੇ ਤੁਸੀਂ ਉੱਥੇ ਕਹੋ ਕਿ ਪੈਸੇ ਦਿਓਗੇ ਤੇ ਮੈਂ ਇਲਾਜ ਕਰਾਂਗਾ। ਨਹੀਂ, ਤੁਸੀਂ ਜਿਸ ਹਾਲਤ ਵਿੱਚ ਬੈਠੇ ਹੋ ਤੁਸੀਂ ਨਿਕਲੋ, ਉਸ ਦਾ ਇਲਾਜ ਕਰੋ ਜਿਸ ਹੱਦ ਤੱਕ ਕਰੋ। ਇੱਥੇ ਬਤੌਰ ਕੋਈ ਕਾਸਟ ਨਹੀਂ ਆਏ, ਵੱਟੂ, ਖਰਲ ਜਾਂ ਢਿੱਲੂ, ਅਸੀਂ ਬਤੌਰ ਪੰਜਾਬੀ ਆਏ ਹਾਂ। ਅਸੀਂ ਰਾਏ ਸਾਹਿਬ ਆਪਣਾ ਢਿੱਲੂ ਸਾਹਿਬ ਨਾਲ ਜਿਹੜੀ ਕਾਨਫਰੰਸ ਕਰਵਾਉਂਦੇ ਆ ਆਪਣਾ ਖਰਲ ਫਾਊਂਡੇਸ਼ਨ ਦੀ, ਜੇ ਕੋਈ ਵੀ ਈਵੈਂਟ ਉਹ ਮਾਂ ਬੋਲੀ ਤੇ ਹੋਵੇ, ਪੰਜਾਬੀ ਕਲਚਰ ਤੇ ਹੋਵੇ, ਉਹ ਸਾਲਾਨਾ ਕਾਨਫਰੰਸ ਹੋਵੇ, ਉੱਥੇ ਅਸੀਂ ਬਤੌਰ ਪੰਜਾਬੀ ਹੀ ਜਾਈਦਾ ਔਰ ਰਾਏ ਅਹਿਮਦ ਖਾਨ ਖਰਲ ਨੂੰ ਬਤੌਰ ਪੰਜਾਬੀ ਹੀ ਪ੍ਰਮੋਟ ਕਰੀਦਾ। ਅਸੀਂ ਕਦੀ ਨਹੀਂ ਕਿਹਾ ਕਿ ਸਾਡਾ ਰਾਏ ਅਹਿਮਦ ਖਾਨ, ਅਸੀਂ ਕਹਿੰਦੇ ਹਾਂ ਕਿ ਤੁਹਾਡਾ ਪੰਜਾਬੀਆਂ ਦਾ, ਕਿਉਂਕਿ ਉਹ ਪੰਜਾਬੀਆਂ ਦਾ ਹੀਰੋ ਹੈ, ਸਾਰੇ ਪੰਜਾਬੀਆਂ ਦਾ। ਸਭ ਦਾ ਸਾਂਝਾ ਹੀ ਜਿਵੇਂ ਪਿਛਲੇ ਕਈ ਸਾਲਾਂ ਤੋਂ ਅਸੀਂ ਲੱਗੇ ਆ ਜੀ ਜੀ। ਇਹ ਜਿਹੜਾ ਉੱਤੋਂ ਵੇਖਣ ਵਾਲਾ ਹੁੰਦਾ ਨਾ, ਉਹਦੇ ਹਿਸਾਬ ਦੇ ਨਾਲ ਮੈਂ ਮਤਲਬ ਬਿਜ਼ਨਸ ਕਰਦਾ ਜੀ ਜੀ। ਮੇਰਾ ਕਿਸ ਤਰ੍ਹਾਂ ਮੇਰਾ ਦਿਮਾਗ ਖਰਾਬ ਹੈ, ਮੈਂ ਕਿਸੇ ਨੂੰ ਆਖੂੰਗਾ ਵੀ ਇਹ ਪੈਸੇ ਲਾ ਕੰਮ ਕਰ ਲਾ, ਕੋਈ ਕਿਸੇ ਨੂੰ 1 ਰੁਪਈਆ ਨਹੀਂ ਦਿੰਦਾ ਭਾਈ ਬਗੈਰ ਕਿਸੇ ਲਾਲਚ ਤੋਂ, ਨਹੀਂ ਦਿੰਦਾ। ਇਹ ਸਿਰਫ ਇੱਕ ਹੁੰਦੀ ਆ, ਇੱਕ ਫੈਕਟਰ ਹੁੰਦਾ ਯਾਰ ਇਹ ਮੇਰੇ ਤੋਂ ਅੱਗੇ ਨਾ ਲੰਘ ਜੇ ਵੀ ਮੈਂ ਪਹਿਲੋਂ ਦਫਾ। ਕਈ ਬੰਦੇ 'ਚ ਖਾਮ ਖਿਆਲੀ ਹੁੰਦੀ ਹੈ। ਅਸੀਂ ਪਿਛਲੀ ਕਾਨਫਰੰਸ 'ਚ ਵੀ, ਉਸ ਤੋਂ ਪਿਛਲੀ 'ਚ ਵੀ, ਹੁਣ ਵੀ ਅਸੀਂ ਹਰ ਤਬਕੇ ਦੇ, ਹਰ ਲਿਟਰੇਚਰ ਵਾਲਾ ਹੋਵੇ, ਕਿਸੇ ਸੋਸ਼ਲ ਮੀਡੀਆ ਨਾਲ ਹੋਵੇ, ਕੋਈ ਕਿਸਾਨ ਵਾਲਾ ਹੋਵੇ, ਸਾਰਿਆਂ ਨੂੰ ਸੱਦੀਦਾ। ਇੱਥੇ ਕੁਝ ਬੰਦੇ ਕਹਿੰਦੇ ਵੀ ਤੁਸੀਂ ਕਿਹੜੀਆਂ ਕਿਤਾਬਾਂ ਲਿਖੀਆਂ, ਵੀ ਯਾਰ ਸਾਰਾ ਪੰਜਾਬੀ ਦਾ ਕੰਮ ਕਿਤਾਬਾਂ ਲਿਖਣਾ ਹੀ ਕਰਨਾ, ਵੀ ਯਾਰ ਦਾਨਸ਼ਵਰਾ ਹੀ ਕਰਨਾ। ਇਹ ਤੇ ਹਰ ਹੱਥ ਦਾ ਉਹਦਾ ਆਪਣਾ ਕੰਮ, ਹਰ ਪੰਜਾਬੀ ਕਰ ਸਕਦਾ। ਦੀ ਵੀ ਲੋੜ ਹੈ ਸਾਨੂੰ, ਕਿਸਾਨ ਦੀ ਵੀ ਲੋੜ ਹੈ, ਸਾਰਿਆਂ ਦੀ ਲੋੜ ਹੈ। ਇਹ ਦੂਜੀ ਜਿਹੜੀ ਗੱਲ ਹੈ 100% ਤੁਹਾਡਾ ਨਹੀਂ, ਮਤਲਬ ਵੀ ਇਸ ਕਾਨਫਰੰਸ ਤੋਂ ਬਾਅਦ ਸਾਨੂੰ ਬਹੁਤ ਸਾਰੇ ਲਾਮੇ ਹੁੰਦੇ ਨੇ, ਬਹੁਤ ਸਾਰੀਆਂ ਗੱਲਾਂ ਹੁੰਦੀਆਂ। ਅਸੀਂ ਫਲੱਡ ਰਿਲੀਫ ਦਾ ਕੈਂਪ ਲਾਇਆ, ਅਸੀਂ ਇਹ ਜਾਣ ਤੋਂ ਪਹਿਲਾਂ ਇਹ ਗੱਲ ਸੋਚੀ ਸੀ ਵੀ ਯਾਰ ਲੋਕਾਂ ਨੇ ਇਦਾਂ ਕਹਿਣਾ। ਜੇ ਅਸੀਂ ਇਹ ਸੋਚ ਕੇ ਨਾ ਕਰੀਏ ਵੀ ਲੋਕਾਂ ਨੇ ਇਦਾਂ ਕਹਿਣਾ ਵਾ ਵੀ ਪੈਸੇ ਖਾ ਲਏ, ਤੇ ਫਿਰ ਉਹਨਾਂ ਨਾਲ ਜਾਵੇ ਕੌਣ, ਉਹਨਾਂ ਦੀ ਹਦਾਇਤ ਕੌਣ ਕਰੇ। ਰਾਏ ਜ਼ਫਰ ਨੂਰੀ ਸਾਹਿਬ ਨੇ, ਪੰਜਾਬੀ ਪ੍ਰਮੋਟਰ ਨੇ, ਔਰ ਸਾਡੇ ਖਰਲ ਫਾਊਂਡੇਸ਼ਨ ਜੋ ਵੀ ਈਵੈਂਟ ਹੋਵੇ ਉਹਦੇ ਸਟੇਜ ਸੈਕਟਰੀ ਹੁੰਦੇ ਨੇ ਮਾਸ਼ਾਅੱਲਾ। ਤੇ ਪੰਜਾਬੀ ਦੇ ਨਾਲ ਤਾਂ ਬੜਾ ਅੱਛਾ ਕੰਮ ਹੈ, ਮਾਂ ਬੋਲੀ ਤੇ ਬੜਾ ਇਹਨਾਂ ਦਾ ਅੱਛਾ ਕੰਮ ਹੈ, ਔਰ ਬੂਰ ਵੀ ਬਹੁਤ ਅੱਛਾ ਹੈ। ਇਵੇਂ ਹੀ ਰਾਏ ਜ਼ਹੀਰ ਸਾਹਿਬ ਨੇ, ਪੰਜਾਬੀ ਸ਼ਾਇਰ ਨੇ ਤੇ ਬੜੀ ਅੱਛੀ ਸ਼ਾਇਰੀ ਲਿਖਦੇ ਨੇ ਜੀ। ਨੂਰੀ ਸਾਹਿਬ, ਤੁਸੀਂ ਕੋਈ ਅੱਜ ਦੇ ਹਵਾਲੇ ਨਾਲ, ਪੰਜਾਬੀ ਦੇ ਹਵਾਲੇ ਨਾਲ ਆਪਣਾ ਕੋਈ ਦੋਹਰਾ? ਵੈਸੇ ਨਾ ਜਦੋਂ ਮੈਂ ਸ਼ੁਰੂ ਕੀਤਾ ਸੀ ਨਾ ਇਸ ਫੀਲਡ 'ਚ ਆਏ ਸੀ, ਤੇ ਇਤਨੀ ਪੰਜਾਬੀ ਨਾਲ ਮੁਹੱਬਤ ਨਹੀਂ ਆਈ ਸੀ। ਜੈਨੂਅਨ ਗੱਲ ਹੈ। 2-4 ਸਾਲ ਹੋਏ ਨੇ, ਹੁਣ ਤਾਂ ਦਿਨ ਵੀ ਪੰਜਾਬੀ ਤੇ ਰਾਤ ਵੀ ਪੰਜਾਬੀ, ਤੇ ਇਤਨੀ ਮੁਹੱਬਤ ਹੋਈ ਹੈ। ਉਹ ਹੈ ਜੀ, ਇੱਕ ਕੋਈ ਸੁਰਖ ਗੁਲਾਬ ਹੋਵੇ
ਰੱਬਾ ਤੇਰੇ ਕੋਲ ਆਈਏ ਇਨਸ਼ਾਅੱਲਾ ਉੱਥੇ ਵੀ ਪੰਜਾਬ ਹੋਵੇ। ਤੇ ਇਸ ਤਰ੍ਹਾਂ ਦੀ ਯਾਨੀ ਸਾਡੀ ਰੂਹ ਵਿੱਚ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਉਤਰ ਗਈਆਂ ਨੇ। ਤੇ ਆ ਹੁਣ ਰਸਤੇ 'ਚ ਅਸੀਂ ਤਾਲਬ ਹੁਸੈਨ ਦਰਦ ਨੂੰ ਸੁਣ ਰਿਹਾ ਤੇ ਮੈਂ ਬੇਲੀਆਂ ਨੂੰ ਕਹਿ ਰਿਹਾ, ਮੈਂ ਕਿਹਾ ਯਾਰ ਇਹ ਬੰਦਾ ਥੀਆ ਨਾ ਰੂਹ ਇੱਥੋਂ ਦਿਲ ਤੋਂ ਗੱਲਾਂ ਕਰਦਾ ਹੈ ਤੇ ਦਿਲ ਕਰਦਾ ਹੈ ਕਿ ਬੰਦਾ ਥੀਆ ਘੰਟਿਆਂ ਦੇ ਹਿਸਾਬ ਨਾਲ ਸੁਣਦਾ ਰਹੇ। ਇਹ ਪੰਜਾਬੀ ਇਤਨੀ ਮਜ਼ਬੂਤ ਜ਼ਬਾਨ ਹੈ। ਤੇ ਉਹ ਮੈਨੂੰ ਮਿਸਰਾ ਯਾਦ ਆ ਰਹੇ ਨੇ ਕਿ ਪੁਰਾਣੇ ਦੇ ਕਿ ਕਈ ਮਰ ਕੇ ਕੌਮ ਦਾ ਨਾਂ ਕੱਢਦੇ ਨੇ ਤੇ ਕਈ ਜੰਮਦੇ ਨੇ ਬੋੜਾਂ ਕਾਣ ਤੇ ਕਈ ਕੌਮ ਦਾ ਬਖਤ ਅਲਤਾਫ ਹੁੰਦੇ ਨਾਲੇ ਜੂੰ ਦਾ ਭਰਮ ਸਿਜਾਣ। ਤੇ ਦਿਲੂ ਸਾਹਿਬ ਸਾਰੇ ਧਾੜ ਦੇ ਮੋਰੀ ਨਹੀਂ ਹੁੰਦੇ, ਬੇਸ਼ੱਕ ਤਾਰੀਖ ਚ ਛਾਣ ਹੈ। ਕੋਈ ਇੱਕ ਅੱਧ ਜੰਮਦਾ ਹੈ ਨਸਲ ਦੇ ਵਿੱਚ ਜਿੱਥੇ ਕਰਨ ਸ਼ਰੀਕ ਈਮਾਨ। ਮੈਂ ਪੰਜਾਬੀ ਤਾਂ ਨਹੀਂ ਭੁੱਲਦਾ। ਕੋਈ ਵੀ ਆਪਣੀ ਮਾਂ ਨਹੀਂ ਭੁੱਲਦਾ। ਮੈਂ ਪੰਜਾਬੀ ਤਾਂ ਨਹੀਂ ਭੁੱਲਦਾ ਤੇ ਬਰਕੱਲੀ ਨੂੰ ਕਬਰ ਦੇ ਵਿੱਚ ਵੀ, ਬਰਕੱਲੀ ਨੂੰ ਕਬਰ ਦੇ ਵਿੱਚ ਵੀ ਸਾਡਾ ਆਮਦ ਖਾਂ ਨਹੀਂ ਭੁੱਲਦਾ। ਤੁਸੀਂ ਇਹਦੇ 'ਚ ਇੱਕ ਨੋਟ ਕੀਤਾ ਹੈ ਕਿ ਸ਼ਾਇਰੀ ਦੇ ਵਿੱਚ ਵੀ ਤੇ ਬਾਕੀ ਜਿਹੜੀਆਂ ਇੱਥੇ ਵਾਰਾਂ ਹਨ ਉਹਦੇ ਅੰਦਰ ਨਾ ਉਹ ਉਧਰ ਲਿਖਾ ਗਿਆ ਲਾਰਡ ਬਰਕਲੇ, ਲੇਕਿਨ ਪੰਜਾਬੀ ਨੈਰੇਟਿਵ ਦੇ ਅੰਦਰ ਉਹ ਬਰਕੱਲੀ। ਚਲਿਏ ਜੀ। ਅਸੀਂ ਪਹਿਲਾਂ ਉਹਨਾਂ ਦੇ ਘਰੇ ਬੈਠੇ ਸਾਂ, ਉੱਥੋਂ ਉੱਠ ਕੇ ਫੇਰ ਹੁਣ ਸਾਰੇ ਇਕੱਠੇ ਹੋ ਗਏ ਇੱਥੇ ਜਿੱਥੇ ਮਜ਼ਾਰ ਆ ਉੱਥੇ ਆ ਗਏ ਆ। ਤੇ ਇੱਕ ਤੇ ਅਸੀਂ ਪੰਜਾਬ ਦੀ ਸ਼ਾਨ ਪੱਗ ਜਿਹੜੀ ਆ ਉਹ ਇਹਨਾਂ ਦੇ ਟੱਬਰ ਦੇ ਜਿਹੜੇ ਇਹਨਾਂ ਦੀ 5ਵੀਂ ਪੀੜ੍ਹੀ ਦੇ ਲੋਕ ਨੇ ਉਹਨਾਂ ਨੂੰ ਦੇਵਾਂਗੇ। ਤੇ ਨਾਲ ਇੱਥੇ ਇਕੱਠੇ ਹੋ ਕੇ ਤੇ ਇੱਕ ਅਸੀਂ ਖਾਸ ਅਨਾਉਂਸਮੈਂਟ ਆ ਉਹ ਵੀ ਕਰਨ ਜਾ ਰਹੇ ਤੇ ਉਹ ਵੀ ਕਰਦੇ ਉਹ ਦੋਸਤਾਂ ਨੂੰ। ਚਲੋ ਜੀ, ਚਾਦਰ ਪੋਸ਼ੀ ਜਿਹੜੀ ਆ ਮਜ਼ਾਰ ਸ਼ਰੀਫ ਦੀ ਆਪਾਂ ਕਰਕੇ ਤੇ ਫਿਰ ਇੱਕ ਹੋਰ ਸਾਡਾ ਵੀ ਥੋੜਾ ਜਿਹਾ ਅਨਾਉਂਸਮੈਂਟ ਹੈ ਬਾਅਦ ਚ ਉਹ ਕਰਦੇ। ਚਲੋ ਜੀ, ਅੱਲਾ ਦਾ ਨਾਮ ਲਓ ਜੀ। ਚਲੋ ਜੀ। ਔਰ ਰਾਇਆ ਮੁਲਕ ਖਰਲ ਜਦੋਂ ਵੀ ਪੰਜਾਬ ਦੀ ਤਾਰੀਖ ਨੂੰ ਪੜ੍ਹਿਆ ਜਾਏਗਾ ਹਜ਼ਾਰਾਂ ਸਾਲਾਂ ਦੀ ਇਸ ਤਾਰੀਖ ਦੇ ਅੰਦਰ ਤੇ ਜਿੱਥੇ ਗੈਰਤ ਦਾ ਨਾਮ ਆਏਗਾ ਉੱਥੇ ਰਾਇਆ ਮੁਲਕ ਖਰਲ ਦਾ ਚਿਹਰਾ ਸਾਰਿਆਂ ਦੇ ਸਾਹਮਣੇ ਆਏਗਾ। ਇਹ ਗੈਰਤ ਆਪਣੀ ਮਿੱਟੀ ਨੂੰ ਲੈ ਕੇ ਸੀ। ਅੱਜ ਪੰਜਾਬੀ ਕਿੱਥੇ ਖੜੇ ਹਨ, ਆਪਣੀ ਮਿੱਟੀ ਵਾਸਤੇ ਕੀ ਸੋਚ ਰਹੇ ਹਨ, ਆਪਣੀ ਬੋਲੀ ਵਾਸਤੇ ਕੀ ਸੋਚ ਰਹੇ ਹਨ, ਆਪਣੇ ਵੱਡਿਆਂ ਵਾਸਤੇ ਕੀ ਸੋਚ ਰਹੇ ਹਨ। ਹਜ਼ਾਰਾਂ ਸਾਲਾਂ ਦਾ ਉਹ ਤਾਰੀਖੀ ਸਫ਼ਰ ਜਿਹੜਾ ਸਾਰਾ ਪੰਜਾਬ ਦੇ ਅੰਦਰ ਤੈਅ ਹੋਇਆ, ਇੱਕ ਵੱਡੀ ਤਹਿਜ਼ੀਬ ਪੰਜਾਬ ਦੇ ਅੰਦਰ ਜਿਸ ਨੇ ਜਨਮ ਲਿਆ ਔਰ ਦੁਨੀਆ ਦੀ ਇੱਕ ਵੱਡੀ ਤਹਿਜ਼ੀਬ ਖੁਸ਼ਹਾਲ ਪੰਜਾਬ, ਉਹ ਅੱਜ ਕੀ ਹੈ। ਅੱਜ ਕਿਸਾਨੀ ਦੇ ਮਾਮਲੇ ਹੋ ਜਾਂ ਕਿ ਹੋਰ ਹੋਵੇ, ਪੰਜਾਬ ਨੂੰ ਬਹੁਤ ਪਿੱਛੇ ਛੱਡ ਦਿੱਤਾ ਗਿਆ। ਪੰਜਾਬ ਦਾ ਅਗਰ ਕੋਈ ਹੀਰੋ ਹੈ ਤੇ ਉਹ ਹੈ ਰਾਇਆ ਮੁਲਕ ਖਰਲ। ਇਹ ਉਹੀ ਪੱਗ ਦੀ ਉਸੇ ਨਜ਼ਰੀਏ ਦੇ ਨਾਲ ਤੁਸੀਂ ਉਧਰ ਇੱਧਰ ਨਹੀਂ ਤੁਸੀਂ ਇੱਧਰ ਤੇ ਕੁਝ ਗੁਲਾਮ ਸਾਹਿਬ ਇੱਧਰ ਦਿਲੂ ਸਾਹਿਬ ਮੈਂ ਕਿਹਾ ਕੁਝ ਦੋਸਤਾਂ ਨਾਲ ਆਪਾਂ ਕਾਨਫਰੰਸ ਦੇ ਅੰਦਰ ਵੀ ਇੱਥੇ ਕਰਾਂਗੇ ਭਾਈ। ਸ਼ੁਕਰੀਆ ਸਰ। ਇਹ ਉਹੀ ਗੱਲ ਵੀ ਵੱਡੀ ਸਾਹਿਬ ਕਰਦੇ ਨੇ ਵੀ ਇਹ ਪੱਗ ਨਹੀਂ ਹੈ, ਇਹ ਪੰਜਾਬ ਦੀ ਜਿਹੜੀ ਅਸਲ ਰੀਤ ਆ ਰਿਵਾਜ ਤੇ ਉਹਦੇ ਤੇ ਅਸੀਂ ਇਹ ਇਸ ਤਰ੍ਹਾਂ ਕਰਨੇ ਆ ਵੀ ਅਸੀਂ ਸਾਰੇ ਪੰਜਾਬ 'ਚ ਜਾਣਦੇ ਹਾਂ ਜਿਹੜੇ ਸਾਡੇ ਬੜੇ ਮਜ਼ਹਬ ਦੋਸਤ ਨੇ, ਜਿਵੇਂ ਇਹ ਫੈਮਿਲੀ ਆ ਰਾਏ ਸਾਹਿਬ ਦੀ, ਵੀ ਉਹਨਾਂ ਨੂੰ ਖਾਸ ਤੌਰ ਤੇ ਅਸੀਂ ਜਿਹੜਾ ਉਹ ਸਨਮਾਨ ਕਰੀਏ, ਉਹਨਾਂ ਨੂੰ ਇੱਕ ਮਹੱਜ਼ਬ ਤਰੀਕੇ ਦੇ ਨਾਲ ਸੱਦਾ ਦੇ ਕੇ ਆਈਏ ਤੇ ਉਹ ਸਾਡੇ ਨਾਲ ਸਾਰੇ ਰਲ ਮਿਲ ਕੇ ਆ ਗਿਆ ਆਪਾਂ ਸਾਂਝਾ ਕੰਮ ਜਿਹੜਾ ਜੀ ਇਨਸ਼ਾਅੱਲਾ ਇੱਥੇ ਇੱਕ ਹੋਰ ਖਾਸ ਤੌਰ ਤੇ ਤੁਸੀਂ ਇੱਕ ਵਾਰੀ ਕਰ ਲਓ ਸੋਜੀ ਰਾਏ ਵਾਜਦ ਸਾਹਿਬ ਨੂੰ ਵੀ ਬਹੁਤ ਸ਼ੁਕਰੀਆ ਜੀ। ਪੱਗ ਜਿਹੜੀ ਹੈ ਸਾਡੇ ਪੰਜਾਬੀਆਂ ਦੀ ਨਿਸ਼ਾਨੀ ਹੈ। ਸਾਡੇ ਵਾਸਤੇ ਸਾਰਿਆਂ ਦੋਸਤਾਂ ਵਾਸਤੇ ਬੜਾ ਇਜ਼ਾਜ਼ ਹੈ ਕਿ ਅਸੀਂ ਰਾਇਆ ਅਹਿਮਦ ਖਾਨ ਖਰਲ ਸ਼ਹੀਦ ਦੀ ਜਿਹੜੀ ਔਲਾਦ ਹੈ, ਅਸੀਂ ਉਹਨਾਂ ਦੀ ਇੱਜ਼ਤ 'ਚ ਇਜ਼ਾਫਾ ਕਰ ਰਹੇ ਹਾਂ, ਸਾਡੀ ਇੱਜ਼ਤ 'ਚ ਇਜ਼ਾਫਾ ਕਰ ਰਹੇ ਹਾਂ। ਸਾਡੇ ਵਾਸਤੇ ਸਭ ਵਾਸਤੇ ਮਾਣ ਬਹੁਤ ਮਸ਼ਕੂਰ ਹੈ ਜੀ, ਤੁਸੀਂ ਸਾਡਾ ਮਾਣ ਵਧਾਇਆ, ਸਾਨੂੰ ਇੱਜ਼ਤ ਦਿੱਤੀ। ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀ ਤੁਸੀਂ ਇੱਜ਼ਤ ਦਿੱਤੀ ਅਸੀਂ ਇਹਨੂੰ ਰੈਸਿਪਰੋਕੇਟ ਕਰੀਏ, ਇਸ ਤੋਂ ਵੱਧ ਕੇ ਤੁਹਾਨੂੰ ਇੱਜ਼ਤ ਦੇਣੀ। ਤੇ ਇੱਥੇ ਖਾਸ ਤੌਰ ਤੇ ਅਸੀਂ ਜਿਹੜਾ ਸਾਡੀ ਆਲਮੀ ਇੰਟਰਨੈਸ਼ਨਲ ਕਾਨਫਰੰਸ ਹੈ, ਪੂਰੀ ਦੁਨੀਆ ਤੋਂ ਲੋਕ ਆਉਣਗੇ। ਅਸੀਂ ਜਿਵੇਂ ਲੱਗੇ ਹੋਪਫੁਲੀ
ਵੀ ਉਹ ਪੂਰੇ ਪੰਜਾਬ ਤੋਂ ਜਿਹੜੇ ਸਾਰੇ ਸ਼ਹਿਰਾਂ ਤੋਂ ਨੁਮਾਇੰਦਗੀ ਹੋਗੀ ਉਹਦੇ ਵਿੱਚ ਸਾਰੇ ਪੰਜਾਬੀ ਨੇ, ਕੋਈ ਰਾਈ ਆ, ਜੱਟ ਆ, ਰਾਜਪੂਤ ਆ, ਸਾਰੇ ਆਉਣਗੇ ਇਹਦੇ ਵਿੱਚ ਖਾਸ ਤੌਰ ਤੇ ਇੱਕ ਅਨਾਉਂਸਮੈਂਟ ਬੱਟੂ ਸਾਹਿਬ ਜੀ ਵਟਸਐਪ ਅਸੀਂ ਜੀ ਤੀਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦਾ ਇੱਕ ਬਹੁਤ ਵੱਡਾ ਐਲਾਨ, ਸਾਨੂੰ ਫਖਰ ਹੈ ਕਿ ਅਸੀਂ ਰਾਏ ਅਹਿਮਦ ਖਾਂ ਖਰਲ ਦੇ ਮਜ਼ਾਰ ਤੇ ਖੜੇ ਹੋ ਕੇ ਕਰ ਰਹੇ ਹਾਂ। ਤੀਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦਾ ਪਹਿਲਾ ਦਿਨ ਅਸੀਂ ਰਾਏ ਅਹਿਮਦ ਖਾਂ ਖਰਲ ਦੇ ਨਾਂ ਕਰਦੇ ਹਾਂ ਔਰ ਸਾਨੂੰ ਇਹ ਲੱਗਦਾ ਹੈ ਕਿ ਇਹ ਰਾਏ ਸਾਹਿਬ ਦੇ ਜਿਤਨਾ ਵੱਡਾ ਨਜ਼ਰੀਆ ਹੈ, ਜਿਤਨਾ ਵੱਡਾ ਫਲਸਫਾ ਹੈ, ਕੁਰਬਾਨੀ ਹੈ, ਉਹਦੇ ਅਗੇਂਸਟ ਕੁਝ ਵੀ ਨਹੀਂ, ਲੇਕਿਨ ਇਹ ਸਾਡੇ ਵੱਲੋਂ ਇੱਕ ਨਜ਼ਰਾਨਾ ਹੈ ਰਾਏ ਸਾਹਿਬ ਦੀ ਹਸਤੀ ਨੂੰ, ਉਸ ਸ਼ਖਸੀਅਤ ਨੂੰ, ਔਰ ਪੰਜਾਬੀਆਂ ਨੂੰ ਇਹ ਦੱਸਣ ਵਾਸਤੇ ਕਿ ਆਪਣੇ ਵੱਡਿਆਂ ਨੂੰ ਕਦੀ ਨਾ ਵਿਸਾਰਨਾ। ਤੁਸੀਂ ਵੱਡਿਆਂ ਦੀ ਇੱਜ਼ਤ ਕਰੋਗੇ ਤੇ ਤੁਹਾਡੀ ਰੂਟਸ ਦੀ ਇੱਜ਼ਤ ਹੋਏਗੀ, ਤੁਹਾਡੇ ਉਸ ਫਲਸਫੇ ਦੀ ਇੱਜ਼ਤ ਹੋਏਗੀ, ਉਸ ਨਜ਼ਰੀਏ ਦੀ ਹੋਏਗੀ ਜਿੰਨਾ ਖਾਤਰ ਉਹਨਾਂ ਨੇ ਆਪਣੀਆਂ ਜ਼ਿੰਦਗੀਆਂ ਕੁਰਬਾਨ ਕੀਤੀਆਂ ਔਰ ਹਜ਼ਾਰਾਂ ਸਾਲਾਂ ਦੀ ਤਾਰੀਖ ਦਾ ਉਹ ਫਖਰ ਬਣੇ। ਸੋ ਜੀ ਕਾਨਫਰੰਸ ਦਾ ਇਸ ਤੀਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦਾ ਨਾਸਿਰ ਢਿੱਲੋਂ ਹੋਰਾਂ ਦਾ ਔਰ ਸਾਡੀ ਮੁਸ਼ਤਰਕਾ ਖਾਹਿਸ਼ ਤੇ ਮੇਰੇ ਦੋਨਾਂ ਦੀ ਤੇ ਅਸੀਂ ਰਾਏ ਅਹਿਮਦ ਖਾਂ ਖਰਲ ਦੇ ਉਹਨਾਂ ਦੇ ਨਾਮ ਤੀਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਕਰਦੇ ਹਾਂ ਬੜਾ ਫਖਰ ਮਹਿਸੂਸ ਕਰਦੇ ਬਹੁਤ ਸ਼ੁਕਰੀਆ ਸਰ। ਅਸੀਂ ਮਸ਼ਕੂਰ ਹਾਂ ਜਨਾਬ ਢਿੱਲੋਂ ਸਾਹਿਬ ਦੇ ਵੀ ਤੇ ਜਨਾਬ ਵੱਟੂ ਸਾਹਿਬ ਦੇ ਵੀ ਕਿ ਜਿਨ੍ਹਾਂ ਨੇ ਇਹ ਇਜਾਜ਼ ਬਖਸ਼ਿਆ ਖਰਲ ਬਰਾਦਰੀ ਨੂੰ ਔਰ ਆਪਣੀ ਕਾਨਫਰੰਸ ਜਿਹੜੀ ਹੈ ਉਹ ਰਾਏ ਅਹਿਮਦ ਖਾਂ ਖਰਲ ਸ਼ਹੀਦ ਦੇ ਨਾਮ ਕੀਤੀ। ਇਨਸ਼ਾਅੱਲਾ ਖਰਲ ਬਰਾਦਰੀ ਵੀ ਇਨਸ਼ਾਅੱਲਾ ਇਸੇ ਤਰ੍ਹਾਂ ਹੀ ਆਪਣੇ ਭਾਈਆਂ ਦੇ ਨਾਲ ਖੜੀ ਹੈ ਇਨਸ਼ਾਅੱਲਾ। ਅਸੀਂ ਜੀ ਬੜੇ ਮਸ਼ਕੂਰ ਹਾਂ ਨਾਸਿਰ ਢਿੱਲੋਂ ਸਾਹਿਬ ਦੇ, ਅਹਿਮਦ ਰਜ਼ਾ ਬੱਟੂ ਸਾਹਿਬ ਦੇ ਤੇ ਉਹਨਾਂ ਇੱਥੇ ਤਸ਼ਰੀਫ ਲਿਆਂਦੀ ਹੈ ਤੇ ਰਾਏ ਅਹਿਮਦ ਖਾਂ ਖਰਲ ਸ਼ਹੀਦ ਦੇ ਨਾਂ ਕਾਨਫਰੰਸ ਕੀਤੀ ਹੈ। ਮੈਂ ਸਾਰੇ ਜਾਮਰੇ ਦੀ ਤਰਫੋਂ ਮੇਰੇ ਵੱਡੇ ਭਾਈ ਰਾਏ ਵਾਹਿਦ ਅਲੀ ਖਾਨ ਨੇ, ਕਮਿਸ਼ਨਰ ਸਾਹਿਬ ਰਾਏ ਸ਼ਦਾਦ ਖਾਨ ਇਸੀ ਸਾਹਿਬ ਨੇ, ਰਾਏ ਅਫਜ਼ਲ ਖਾਨ है, बाकी राय गुलाम रसूल, अपना राय हसन साहब, सारे मुबीन साहब ने, उन सारे भाइयों की ਵੱਡਿਆਂ ਨਿੱਕਿਆਂ ਤਰਫੋਂ ਸਾਰਿਆਂ ਦੇ ਮਸ਼ਕੂਰ ਹੈ ਕਿ ਉਹਨਾਂ ਸਾਨੂੰ ਇਜਾਜ਼ ਬਖਸ਼ਿਆ ਹੈ ਕਿ ਪੰਜਾਬੀ ਦੇ ਏਡੇ ਵੱਡੇ ਜਿਹੜੇ ਸੇਵਕ ਨੇ ਅੱਜ ਸਾਡੇ ਕੋਲ ਤਸ਼ਰੀਫ ਲਿਆਏ ਨੇ ਤੇ ਅਸੀਂ ਵੀ ਇਨਸ਼ਾਅੱਲਾ ਉਹਨਾਂ ਦਾ ਮਾਣ ਨਹੀਂ ਤੋੜਾਂਗੇ ਪਰ ਅਸੀਂ ਇਨਸ਼ਾਅੱਲਾ ਇਸ ਕਾਨਫਰੰਸ ਵਿੱਚ ਸ਼ਿਰਕਤ ਕਰਕੇ ਪੰਜਾਬ ਦਾ ਜਿਹੜਾ ਮਾਣ ਹੈ ਇਹਨੂੰ ਮਜ਼ੀਦ ਵਧਾਵਾਂਗੇ। ਵੈਸੇ ਤਾਂ ਤੁਸੀਂ ਜਿਹੜੇ ਆਪਾਂ ਪੰਜਾਬੀ ਆ ਸਾਰੇ ਭਾਈ ਆ ਜੀ ਬਿਲਕੁਲ ਔਰ ਬਿਆਦਰੀ ਹੈ। ਮੈਂ ਸਭ ਨਾਲ ਵੀ ਬੜੀ ਖੁਸ਼ੀ ਹੋਈ ਹੈ ਵੀ ਜਿਹੜੀ ਇਹ ਪੰਜਾਬੀ ਨੂੰ ਅਸੀਂ ਜਿਹੜਾ ਇੰਨਾ ਪ੍ਰਮੋਟ ਕਰ ਰਹੇ ਹਾਂ। ਬੇਟਾ ਇੱਕ ਮਿੰਟ ਤੁਸੀਂ ਕੀ ਬੋਲ ਰਹੇ ਹੋ? ਇੱਕ ਮਿੰਟ ਰਹਿ ਸੋ ਬੇਟਾ ਕੋਈ ਜੀ ਕੱਟ ਕੇ ਅਰਸ਼ਦ ਜੀ ਜੀ ਬਿਸਮਿਲ੍ਲਾਹ ਰਹਿਮਾਨ ਰਹੀਮ। ਸ਼ੁਕਰੀਆ ਵੱਟੂ ਸਾਹਿਬ ਦਾ ਔਰ ਢਿੱਲੋਂ ਸਾਹਿਬ ਦਾ ਜੀ। ਔਰ ਤੁਸੀਂ ਸਾਰੇ ਵੈਸੇ ਤਾਂ ਸਾਡੇ ਜਿਹੜੇ ਪੰਜਾਬੀ ਆਪਾਂ ਹੈ ਸਾਰੇ ਬਿਆਦਰੀ ਹੈ ਭਾਈ ਹੈ ਜੀ ਬਿਲਕੁਲ ਤੇ ਸਾਡੀ ਖਰਲ ਬਿਆਦਰੀ ਦਾ ਵੀ ਸ਼ੁਕਰੀਆ ਵੀ ਸਾਡੇ ਜਿਹੜੇ ਰਾਏ ਅਹਿਮਦ ਖਾਨ ਦੇ ਜਿਹੜੇ ਇੱਥੇ ਸਾਡੇ ਅਜ਼ੀਜ਼ੋਕਾਰ ਸਾਰਿਆਂ ਦਾ ਸ਼ੁਕਰੀਆ ਕਿਉਂਕਿ ਪੰਜਾਬੀ ਦੇ ਜਿਹੜੇ ਵਿੱਚ ਅਸੀਂ ਕਿਉਂਕਿ ਸਾਰੇ ਪੰਜਾਬ ਦੇ ਹੈ ਔਰ ਪੰਜਾਬ ਦੇ ਰਹਿਣ ਵਾਲੇ ਹੈ ਤੇ ਅਸੀਂ ਆਪਦੇ ਬੱਚਿਆਂ ਨੂੰ ਜਿਹੜਾ ਹੈ ਉਹ ਬਜਾਏ ਆਪਦੀ ਜਿਹੜੀ ਪਿਛਲੀ ਵਿਰਾਸਤ ਹੈ ਉਹਦੇ ਬਜਾਏ ਅਸੀਂ ਉਹਨਾਂ ਨੂੰ ਅੰਗਰੇਜ਼ੀ ਤੇ ਲਾ ਲੈਂਦੇ ਹਾਂ, ਮੁਖਤਲਿਫ ਜ਼ਬਾਨਾਂ ਤੇ ਉਰਦੂ ਤੇ ਲਾ ਲੈਂਦੇ ਹਾਂ। ਸਾਨੂੰ ਚਾਹੀਦਾ ਵੀ ਅਸੀਂ ਆਪਦੀ ਵਿਰਾਸਤ ਜਿਹੜੀ ਉਹ ਆਪਦੇ ਬੱਚਿਆਂ ਨੂੰ ਦੇ ਕੇ ਜਾਈਏ ਔਰ ਮੈਂ ਤੁਹਾਨੂੰ ਇਸ ਗੱਲ ਦਾ ਸ਼ਾਬਾਸ਼ ਦਿਆਂਗਾ ਵੀ ਤੁਸੀਂ ਭਾਈ ਜਿਹੜੇ ਸਾਡੇ ਪੰਜਾਬ ਦੀ ਉਸ ਸ਼ਾਨ ਨੂੰ ਉਸ ਪੱਗ ਨੂੰ ਤੁਸੀਂ ਮਾਸ਼ਾਅੱਲਾ ਇਕਤੇ ਕੀਤਾ ਹੈ। ਰਾਏ ਅਹਿਮਦ ਖਾਂ ਖਰਲ ਸਾਹਿਬ ਨੇ ਜਿਹੜੀ ਬੁਨਿਆਦ ਰੱਖੀ ਸੀ, ਜਿਹੜੀ ਮਕਸਦ ਵਾਸਤੇ ਉਹਨਾਂ ਸ਼ਹਾਦਤ ਪੇਸ਼ ਕੀਤੀ ਸੀ, ਅੱਜ ਮਾਸ਼ਾਅੱਲਾ ਤੁਸੀਂ ਉਸ ਮਕਸਦ ਨੂੰ ਅੱਗੇ ਲਿਜਾ ਰਹੇ ਜੀ। ਤੁਹਾਡੀ ਬੜੀ ਮਿਹਰਬਾਨੀ, ਸ਼ੁਕਰੀਆ ਹੈ, ਤੁਹਾਡੀ ਮੁਹੱਬਤ ਨੂੰ ਸਲਾਮ ਹੈ। ਜਿੱਥੇ ਤੁਸੀਂ ਹੁਕਮ ਕਰੋਗੇ ਤੁਸੀਂ ਸਾਨੂੰ ਜਿੱਥੇ ਵੀ ਬੁਲਾਓਗੇ ਪੰਜਾਬੀ ਦੇ ਹਵਾਲੇ ਨਾਲ ਤੁਸੀਂ ਸਾਨੂੰ ਪਾਕਿਸਤਾਨ ਦੇ ਕਿਸੇ ਕੋਨੇ 'ਚ ਇਨਸ਼ਾਅੱਲਾ ਅਸੀਂ ਸਾਰੇ ਭਰਾ ਉੱਥੇ ਤੁਹਾਡੇ ਹੁਕਮ ਤੇ ਇਨਸ਼ਾਅੱਲਾ ਲਬੈਕ ਕਵਾਂਗੇ ਔਰ ਇਨਸ਼ਾਅੱਲਾ। ਰਾਏ ਅਹਿਮਦ ਖਾਨ ਖਰਲ ਜ਼ਿੰਦਾਬਾਦ। ਸਾਰੇ ਭਰਾਵਾਂ ਦਾ ਬੜਾ ਮਸ਼ਕੂਰ ਹਾਂ, ਖਾਸ ਕਰ ਵੱਟੂ ਸਾਹਿਬ ਦਾ, ਨਾਸਿਰ ਢਿੱਲੋਂ ਸਾਹਿਬ ਦਾ ਔਰ ਖਰਲ ਫਾਊਂਡੇਸ਼ਨ ਦਾ ਜਿਨ੍ਹਾਂ ਰਾਏ ਅਹਿਮਦ ਖਾਨ ਦੇ ਕੋਲ ਆਏ ਨੇ ਔਰ ਇੱਥੋਂ ਇਹਨਾਂ ਇਫਤਤਾਹ ਕੀਤਾ ਹੈ ਜਾਂ ਇਬਤਦਾ ਕੀਤੀ। ਬੜੀ ਤੁਹਾਡੀ ਮਿਹਰਬਾਨੀ ਔਰ ਇਨਸ਼ਾਅੱਲਾ ਅਸੀਂ ਰਾਏ ਅਹਿਮਦ ਖਾਨ ਦੀ ਔਲਾਦ ਤੁਹਾਡੇ ਨਾਲ ਹੈ ਜੀ, ਸ਼ਾਨਾ ਬਸ਼ਾਨਾ ਨਾਲ ਹੈ। ਜਿੱਥੇ ਬੁਲਾਓਗੇ ਇਨਸ਼ਾਅੱਲਾ ਅਸੀਂ ਉੱਥੇ ਹਾਜ਼ਰ ਹੋਵਾਂਗੇ। ਬੜੀ ਮਿਹਰਬਾਨੀ। ਲੋ ਵੀ ਦੋਸਤੋ ਅੱਜ ਦਾ ਦਿਨ ਹੈ ਸਾਡਾ ਸੁਬਾਹ ਤੋਂ ਆਏ ਤੇ ਇੱਥੇ ਹੀ ਦੋਸਤਾਂ ਨੂੰ ਇਕੱਠ ਕਰਕੇ ਆਪਾਂ ਸਾਰਿਆਂ ਨੂੰ ਸੱਦਾ ਪੱਤਰ ਦਿੱਤਾ, ਸੁਨਾਹ ਦਿੱਤਾ ਵੀ ਕਾਨਫਰੰਸ ਦੇ ਵਿੱਚ ਆਓ, ਉੱਥੇ ਪੰਜਾਬੀਅਤ ਦੀ, ਪੰਜਾਬ ਦੀ ਗੱਲ ਕਰੀਏ, ਆਪਣੇ ਹੀਰੋਜ਼ ਦੀ ਗੱਲ ਕਰੀਏ, ਆਪਣੇ ਸੂਰਮਿਆਂ ਦੀ ਗੱਲ ਕਰੀਏ। ਪੰਜਾਬੀ ਤੇ ਗੱਲ ਅਸੀਂ ਨਹੀਂ ਕਰਾਂਗੇ ਤੇ ਕੌਣ ਕਰੇਗਾ। ਸੋ ਇਹਦੀ ਜਿਹੜੀ ਆ ਉਹ ਸ਼ੁਰੂਆਤ ਹੋਣ ਰਹੀ ਹੈ, ਯੂਥ ਸਾਡੇ ਨਾਲ ਜੁੜ ਰਹੀ ਹੈ, ਲੋਕਾਂ ਨੂੰ ਅਸੀਂ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਸਾਰੇ ਆਉਣ ਜੁੜਨ, ਇਸ ਕਾਰਜ ਦਾ ਹਿੱਸਾ ਬਣ। ਸੋ ਮਿਲਦੇ ਹਾਂ ਤੁਹਾਨੂੰ ਕੱਲ ਫਿਰ ਨਵੇਂ ਵੀਡੀਓ 'ਚ। ਰੱਬ ਰੱਖ।